ਪੱਖ ਦੇ ਅਹਿਮ ਮਸਲਿਆਂ ਨੂੰ ਲੈ ਕੇ ਆਪਾਂ ਚਰਚਾ ਕਰਦੇ ਹੁੰਦੇ ਹਾਂ। 1 ਘੰਟਾ 3 ਤੋਂ ਲੈ ਕੇ 4 ਵਜੇ ਤੱਕ ਇਹ ਪ੍ਰੋਗਰਾਮ ਔਨ 에ਅਰ ਹੁੰਦਾ, ਜਿਹਦੇ ਵਿੱਚ ਤੁਹਾਡੀ ਰਾਏ ਨੂੰ ਵੀ ਸ਼ਾਮਲ ਕਰਦੇ ਹਾਂ। ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਪ੍ਰੋਗਰਾਮ ਦੇ ਸਪਾਂਸਰ ਦੇ ਉੱਤੇ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਮ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੇ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ ਜਾਂ ਕਰਨੀ ਹੈ ਕੋਈ ਸਲਾਹ, ਤਾਂ ਨੰਬਰ ਡਾਇਲ ਕਰ ਸਕਦੇ ਹੋ 4159090503। ਜ਼ੈਂਡਰ ਗਰੁੱਪ ਵਾਲੇ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 855905 2575 2575 ਇਹਨਾਂ ਦਾ ਨੰਬਰ ਹੈ। ਸੋ ਪ੍ਰੋਗਰਾਮ ਦੇ ਵਿੱਚ ਅੱਜ ਅਹਿਮ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲ ਕਰਾਂਗੇ ਪੰਜਾਬ ਦੀ, ਪਰ ਉਸ ਤੋਂ ਪਹਿਲਾਂ ਨਾਲ ਜੋੜ ਲੈਂਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ ਫਰੈਜ਼ਨੋ ਸਟੂਡੀਓ ਤੋਂ। ਰਾਜ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਡੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਂਝੀ ਸਾਥ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਜਿਵੇਂ ਪ੍ਰਵੀਨ ਜੀ ਨੇ ਜਿਹੜਾ ਆਪਾਂ ਨੂੰ ਦੱਸਿਆ, ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ੇ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਸੋ ਅੱਜ ਪੰਜਾਬ ਦੇ ਇੱਕ ਅਹਿਮ ਮਸਲੇ ਦੇ ਨਾਲ ਆਪਾਂ ਰੂਬਰੂ ਹੋਵਾਂਗੇ, ਗੱਲਬਾਤ ਕਰਾਂਗੇ। ਸਰੋਤਿਆਂ ਦੀ ਰਾਏ ਵੀ ਜਿਹੜੀ ਇਸ ਦੇ ਵਿੱਚ ਜਾਣਾਂਗੇ, ਤੇ ਤੁਸੀਂ ਸਰੋਤਿਓ ਆਪਣੀ ਰਾਏ ਇਹ ਜਿਹੜਾ ਵਿਸ਼ਾ ਹੋਊਗਾ ਉਸ ਦੇ ਉੱਤੇ ਤੁਸੀਂ ਰੱਖ ਸਕੋਗੇ। ਨੰਬਰ 408272 5200 ਦੇ ਉੱਤੇ। ਸੋ ਪ੍ਰਵੀਨ ਜੀ, ਕਿਹੜੇ ਮਸਲੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਲੈ ਚੱਲਦੇ ਹਾਂ ਪੰਜਾਬ। ਵੈਸੇ ਤਾਂ ਇੰਨੇ ਸਾਰੇ ਜਾਣਿਆਂ ਨੂੰ ਲਿਜਾਣਾ ਬੜਾ ਔਖਾ ਹੈ, ਪਰ ਵੈਸੇ ਚੇਤਿਆਂ 'ਚ ਪੰਜਾਬ ਲੈ ਚੱਲਦੇ ਹਾਂ। ਗੱਲ ਕਰਾਂਗੇ ਪੰਜਾਬ ਦੇ ਇੱਕ ਐਸੇ ਮਸਲੇ ਦੀ ਜਿਹਨੂੰ ਪਿਛਲੇ ਥੋੜ੍ਹੇ ਟਾਈਮ ਤੋਂ ਅਕਾਲੀ ਦਲ, ਜਿਹਨੂੰ ਕਿ ਸਿੱਖਾਂ ਦੀ ਪੰਥਕ ਨੁਮਾਇੰਦਾ ਪਾਰਟੀ ਕਦੇ ਕਿਹਾ ਜਾਂਦਾ ਸੀ, ਉਹਨਾਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਮਸਲੇ ਯਾਦ ਆਏ ਨੇ ਤੇ ਉਹਨਾਂ ਨੇ ਬੰਦੀ ਜਿਹੜੇ ਸਿੱਖ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਬਹੁਤ ਚੰਗੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਪੰਥਕ ਮੁੱਦੇ ਯਾਦ ਆਏ ਨੇ, ਸਿੱਖ ਮਸਲੇ ਯਾਦ ਆਏ ਨੇ। ਪਰ ਉਸ ਤੋਂ ਬਾਅਦ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕਿ ਬੰਦੀ ਸਿੱਖਾਂ ਨੂੰ ਰਿਹਾ ਕਰਨਾ ਚਾਹੀਦਾ ਹੈ, ਤਾਂ ਜਿਹੜੇ ਲੋਕ ਚਿਰੋਕਣੀ ਉਡੀਕ ਕਰ ਰਹੇ ਸੀਗੇ ਕਿ ਕਦੋਂ ਅਕਾਲੀ ਦਲ ਆਪਣੇ ਪੁਰਾਣੇ ਮੁਹਾਂਦਰੇ 'ਚ ਵਾਪਸ ਆਵੇ, ਮੋਰਚਿਆਂ ਵਾਲਾ ਅਕਾਲੀ ਦਲ, ਐਮਰਜੈਂਸੀ ਦਾ ਵਿਰੋਧ ਕਰਨ ਵਾਲਾ ਅਕਾਲੀ ਦਲ, ਜਿਹੜਾ ਕਿ ਇੱਕ ਘਰ ਦੀ, ਇੱਕ ਪਰਿਵਾਰ ਦੀ ਨਿੱਜੀ ਜਗੀਰ ਬਣ ਕੇ ਰਹਿ ਗਿਆ ਵਾ, ਤੇ ਉਦੋਂ ਫਿਰ ਉਸ ਮੌਕੇ ਦੀ ਸਾਰੇ ਲੋਕ ਭਾਲ ਕਰ ਰਹੇ ਸੀਗੇ। ਹੁਣ 3 ਸੀਟਾਂ ਤੇ ਆਉਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੰਥਕ ਮਸਲੇ ਯਾਦ ਆਏ ਨੇ। ਪੰਥਕ ਮਸਲਿਆਂ ਵੱਲ ਉਹਨਾਂ ਨੇ ਮੁਹਾਂਦਰਾ ਕੀਤਾ ਹੈ, ਮੂੰਹ ਕੀਤਾ ਹੈ ਕਿ ਇਹਨਾਂ ਪੰਥਕ ਮਸਲਿਆਂ ਨੂੰ ਛੇੜ ਕੇ ਜਾਂ ਇਹਨਾਂ ਪੰਥਕ ਮਸਲਿਆਂ ਰਾਹੀਂ ਪੰਜਾਬ ਦੇ ਵਿੱਚ ਵਾਪਸੀ ਕਰ ਸਕਦਾ ਅਕਾਲੀ ਦਲ। ਇਹ ਇੱਕ ਵੱਡਾ ਸਵਾਲ ਹੈ, ਕਿਉਂਕਿ ਅਕਾਲੀ ਦਲ ਨੂੰ ਸ਼ਾਖ ਨੂੰ ਖੋਰਾ ਲੱਗਣ ਦਾ ਕੋਈ ਇੱਕ ਰੀਜ਼ਨ ਨਹੀਂ ਹੈ। ਬਹੁਤ ਸਾਰੇ ਕਾਰਨ ਨੇ। ਸਾਡੇ ਸਰੋਤੇ ਇਹਨਾਂ ਕਾਰਨਾਂ ਦੇ ਵਿੱਚੋਂ ਕਿਹੜੇ ਕਾਰਨ ਨੂੰ ਮੰਨਦੇ ਨੇ ਕਿ ਇਹ ਕਾਰਨ ਅਕਾਲੀ ਦਲ ਦੇ ਹਾਸ਼ੀਆਗ੍ਰਸਤ ਹੋਣ ਤੇ, ਖਾਸ ਕਰਕੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਲੋਕਾਂ ਦੇ ਮਨੋਂ ਲੈਣ ਦਾ ਸਭ ਤੋਂ ਵੱਡਾ ਕਾਰਨ ਬਣੇ ਨੇ, ਉਹਦੇ ਤੇ ਚਰਚਾ ਜ਼ਰੂਰ ਕਰਾਂਗੇ। ਸਟੂਡੀਓ ਦਾ ਨੰਬਰ ਹੈ ਜੀ 408272 5200। ਇਸ ਨੰਬਰ ਤੇ ਨੰਬਰ ਨੂੰ ਡਾਇਲ ਕਰਕੇ ਤੁਸੀਂ ਆਪਣੀ ਰਾਏ ਰੱਖ ਸਕੋਗੇ। ਸੁਖਬੀਰ ਸਿੰਘ ਬਾਦਲ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ, ਪਰ 2015 ਦੇ ਵਿੱਚ ਸੁਖਬੀਰ ਸਿੰਘ ਬਾਦਲ ਉਦੋਂ ਹੋਮ ਮਿਨਿਸਟਰ ਸਨ ਜਦੋਂ 2 ਸਿੱਖਾਂ ਦੇ ਉੱਤੇ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲ ਗਈ ਸੀ। ਹਰਕ੍ਰਿਸ਼ਨ ਭਗਵਾਨ ਤੇ ਦੂਜੇ ਨੌਜਵਾਨ ਜਿਹੜੇ ਗੁਰਜੀਤ ਸਿੰਘ, ਉਹਨਾਂ ਦੀ ਜੀ। ਬਹਿਬਲ ਕਲਾਂ ਦੇ ਵਿੱਚ ਗੋਲੀ ਲੱਗਣ ਕਰਕੇ ਉਹ ਸ਼ਹੀਦੀ ਪਾ ਗਏ ਸਨ। ਉਹਨਾਂ ਦੀ ਮੌਤ ਪੁਲਸੀਆ ਗੋਲੀ ਦੇ ਨਾਲ ਹੋਈ। ਅਣਪਛਾਤੀ ਪੁਲਿਸ ਉਹਨਾਂ ਟਾਈਮਾਂ ਦੇ ਵਿੱਚ ਕਿਹਾ ਗਿਆ। ਉਸ ਤੋਂ ਬਾਅਦ ਸਮੇਤ ਸੈਣੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਚਰਨਜੀਤ ਸ਼ਰਮਾ ਤੋਂ ਲੈ ਕੇ ਬਹੁਤ ਸਾਰੇ ਪੁਲਿਸ ਅਫੀਸ਼ੀਅਲਸ ਤੋਂ ਪੁੱਛਗਿੱਛ ਹੁੰਦੀ ਆ। ਕੈਪਟਨ ਦੇ ਰਾਜ ਦੇ ਵਿੱਚ ਵੀ ਇਹ ਜਾਂਚ ਕਿਸੇ ਤਣਪੱਤਾ ਨਹੀਂ ਲੱਗਦੀ। ਜਸਟਿਸ ਰਣਜੀਤ ਸਿੰਘ ਕਮਿਸ਼ਨ, ਜੋਰਾ ਸਿੰਘ ਕਮਿਸ਼ਨ ਬਣਦੇ ਨੇ, ਪਰ ਬਾਵਜੂਦ ਇਸ ਦੇ ਇਹ ਮਸਲੇ ਜਿਉਂਦੇ ਤਿਉਂ ਖੜੇ ਨੇ। ਹੁਣ ਵੱਡਾ ਸਵਾਲ ਇਹੀ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਮਸਲੇ ਯਾਦ ਆਏ ਨੇ? ਜੇ ਯਾਦ ਆਏ ਨੇ, ਤਾਂ ਕੀ ਇਹਨਾਂ ਪੰਥਕ ਮਸਲਿਆਂ ਨੂੰ ਛੇੜ ਕੇ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਵਾਪਸੀ ਕਰ ਸਕਣਗੇ? ਕੀ ਜਿਹੜਾ ਸਿੱਖਾਂ ਦਾ ਭਰੋਸਾ ਉਹਨਾਂ ਨੇ ਗਵਾ ਦਿੱਤਾ ਹੈ, ਬਹੁਤ ਲੰਬੇ ਸਮੇਂ ਤੋਂ ਸਿੱਖ ਨਾਰਾਜ਼ ਨੇ ਉਹਨਾਂ ਨਾਲ, ਡੇਰੇ ਸਿਰਸੇ ਦੇ ਨਾਲ ਲਿਹਾਜ਼ਾਂ, ਯਾਰੀਆਂ, ਨੇੜਤਾਵਾਂ ਇਹਨਾਂ ਚੀਜ਼ਾਂ ਦਾ ਕਾਰਨ ਬਣਦੀਆਂ ਨੇ, ਤਾਂ ਕੀ ਇਹਨਾਂ ਚੀਜ਼ਾਂ ਦੇ ਜ਼ਰੀਏ ਵਾਪਸੀ ਕਰ ਸਕਣਗੇ? ਇਹ ਸਾਡੇ ਅੱਜ ਦੇ ਮੇਨ ਸਵਾਲ ਹੋਣਗੇ ਜੀ। ਜੀ। ਸੋ ਸ਼੍ਰੋਮਣੀ ਅਕਾਲੀ ਦਲ ਦੇ ਜੇ ਆਪਾਂ ਇਤਿਹਾਸ ਦੇ ਵਿੱਚ ਜਾਈਏ, ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਇੱਕ ਰਾਜਸੀ ਪਾਰਟੀ, ਸਿਆਸੀ ਪਾਰਟੀ ਦੇ ਵਜੋਂ ਮੁਹਾਂਦਰਾ ਸਾਹਮਣੇ ਲੈ ਕੇ ਆਂਦਾ, ਤਾਂ ਇੱਕ ਪੰਥਕ ਪਾਰਟੀ ਦੇ ਵਜੋਂ ਵਿਚਰੀ। ਜੀ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਆ, ਉਹ ਇਸ ਚੀਜ਼ ਤੋਂ ਮੁਨਕਰ ਨਹੀਂ ਆ। ਉਹ ਇਸ ਚੀਜ਼ ਨੂੰ ਪਛਾਣਦੇ, ਉਸ ਚੀਜ਼ ਨੂੰ ਸਮਝਦੇ ਆ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਉਸ ਦੀਆਂ ਬਹੁਤ ਵੱਡੀਆਂ ਘਾਲਣਾ ਨੇ।
ਹੂੰ, ਪੰਥਕ ਜਿਹੜੀ ਸਿਆਸਤ ਆ ਉਸ ਦੇ ਵਿੱਚ ਪੰਥਕ ਲਹਿਰਾਂ ਦੇ ਵਿੱਚ ਜਿਹੜਾ ਉਹ ਲੈ ਕੇ। ਪਰ ਕੁਛ ਅਰਸੇ ਪਹਿਲਾਂ ਇੱਕ ਪਰਿਵਾਰ ਦਾ ਇਸ ਦੇ ਉੱਤੇ ਜੀ, ਕਾਬਜ਼ ਹੋ ਜਾਣਾ। ਬਾਦਲ ਪਰਿਵਾਰ ਦਾ ਇਸ ਦੇ ਉੱਤੇ ਕਾਬਜ਼ ਹੋ ਜਾਣਾ, ਉਹਨਾਂ ਨੇ ਇਸ ਪਾਰਟੀ ਨੂੰ ਐਸਾ ਰੁਖ ਦਿੱਤਾ ਵੀ ਇੱਕ ਟਾਈਮ ਦੇ ਉੱਤੇ ਪੰਥਕ ਪਾਰਟੀ ਅਖਵਾਉਣ ਵਾਲੀ ਉਹਨਾਂ ਨੇ ਆਪਣੇ ਆਪ ਹੀ ਉਹਨਾਂ ਨੇ ਮੋਗੇ ਦੀ ਕਾਨਫਰੰਸ ਦੇ ਵਿੱਚ ਆਈ ਥਿੰਕ 96 ਦੀ ਮੋਗੇ ਜੀ, ਕਾਨਫਰੰਸ ਦੇ ਵਿੱਚ ਆਪਣੇ ਆਪ ਨੂੰ ਪੰਥਕ ਪਾਰਟੀ ਦੇ ਅਹੁਦਾ ਆਪ ਹੀ ਤਿਆਗ ਕੇ ਇੱਕ ਪੰਜਾਬ ਦੀ ਪਾਰਟੀ ਦਾ ਨਾਮ ਜਿਹੜਾ ਉਹ ਐਲਾਨ ਦਿੱਤਾ। ਸ਼ਾਇਦ ਉਸ ਟਾਈਮ ਦੇ ਉੱਤੇ ਇਹਨਾਂ ਦੀ ਇਹ ਸੋਚ ਸੀਗੀ ਵੀ ਜੇ ਅਸੀਂ ਇੱਕ ਪੰਜਾਬ ਦੀ ਪਾਰਟੀ ਦਾ ਨਾਮ ਜਿਹੜਾ ਉਹ ਲਵਾਂਗੇ ਜਾਂ ਰਵਾਂਗੇ ਤਾਂ ਸਾਡੇ ਨਾਲ ਲੋਕ ਜਿਹੜੇ ਉਹ ਜ਼ਿਆਦਾ ਜੁੜਨਗੇ। ਚਲੋ ਇਹ ਇੱਕ ਇਹਨਾਂ ਦੀ ਆਪਣੀ ਮਰਜ਼ੀ ਆ, ਪਰ ਇੱਕ ਪਰਿਵਾਰ ਦੇ ਦੁਆਰਾ ਇਸ ਤਰੀਕੇ ਦੇ ਨਾਲ ਲੰਮੇ ਦਹਾਕਿਆਂ ਤੋਂ ਚੱਲਦੀ ਆ ਰਹੀ ਪਾਰਟੀ ਦਾ ਇਸ ਤਰੀਕੇ ਦੇ ਨਾਲ ਦਿਸ਼ਾ ਬਦਲ ਦੇਣੀ, ਕੀ ਉਹ ਵੀ ਗੱਲ ਜਾਇਜ਼ ਸੀਗੀ? ਪਹਿਲਾਂ ਤਾਂ ਲੋਕਾਂ ਨੇ ਸੋਚਿਆ ਵੀ ਸ਼ਾਇਦ ਇਹ ਮਜ਼ਾਕ ਹੀ ਆ ਜਾਂ ਕੀ ਆ, ਪਰ ਇਵੈਂਚੁਅਲੀ ਆਪਾਂ ਇਹ ਬਾਅਦ ਦੇ ਵਿੱਚ ਇਹ ਦੇਖਿਆ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਬਾਅਦ ਦੇ ਵਿੱਚ ਬਣਿਆ ਬਣ ਚੁੱਕਾ ਸੀ ਉਸ ਟਾਈਮ ਦੇ ਉੱਤੇ, ਵੀ ਉਹਨਾਂ ਨੇ ਬਿਲਕੁਲ ਆਪਣੀ ਜਿਹੜੀ ਰਾਏ ਆ ਉਸ ਨੂੰ ਹੂੰ, ਹਟਾ ਦਿੱਤਾ। ਦੇਖੋ ਇਸੇ ਚੀਜ਼ ਦਾ ਜਿਹੜਾ ਪ੍ਰਵੀਨ ਜੀ ਜੀ, ਮੁੱਦਾ ਅਦਾਲਤਾਂ ਵਿੱਚ ਵੀ ਭਖ ਰਿਹਾ ਆ। ਦੋਹਰੇ ਸੰਵਿਧਾਨ ਦਾ ਜਿਹੜਾ ਇਸ ਪਾਰਟੀ ਦਾ ਜਿਹੜਾ ਮਸਲਾ ਆ ਉਹ ਅਜੇ ਤਾਈਂ ਅਦਾਲਤਾਂ ਦੇ ਵਿੱਚ ਗਹਿ-ਗਚ ਚੱਲ ਰਿਹਾ ਹੈਗਾ ਆ। ਸੋ ਇਹਨਾਂ ਨੇ ਸਿਆਸਤ ਦੇ ਵਿੱਚ ਰੁਖ ਬਦਲਿਆ। ਸ਼੍ਰੋਮਣੀ ਅਕਾਲੀ ਦਲ ਹੌਲੀ-ਹੌਲੀ ਜਦੋਂ ਇਹ ਬਾਦਲ ਪਾਰਟੀ ਬਣ ਕੇ ਹੀ ਸਿਰਫ ਰਹਿ ਗਈ, ਤਾਂ ਜੀ, ਲੋਕਾਂ ਨੇ ਕਾਫ਼ੀ ਜ਼ਿਆਦਾ ਇਸ ਚੀਜ਼ ਦਾ ਬੁਰਾ ਮਨਾਇਆ ਤੇ ਹੂੰ, ਅੱਜ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਬਹੁਤ ਸਾਰੇ ਲੋਕ ਇਸ ਨੂੰ ਇੱਕ ਬਾਦਲ ਕਾਰਪੋਰੇਸ਼ਨ ਦੇ ਵਜੋਂ ਹੀ ਕਈ ਆਖਣ ਲੱਗ ਗਏ ਆ। ਏਦਾਂ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਨਾਮ ਆ ਉਹ ਵੀ ਜ਼ਰੂਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਬਦਨਾਮ ਜਿਹੜਾ ਉਹ ਜ਼ਰੂਰ ਹੋਇਆ ਹੈਗਾ ਆ। ਤੁਸੀਂ ਜ਼ਿਕਰ ਕੀਤਾ ਵੀ ਕੁਛ ਚਿਰ ਪਹਿਲਾਂ ਦੀ ਉਹੀ ਗੱਲ ਆ, ਇਹ ਸੱਤਾ ਦੇ ਵਿੱਚ ਸੀਗੇ। 2 ਹੂੰ, ਵਾਰੀ ਲੋਕਾਂ ਨੇ ਇਹਨਾਂ ਨੂੰ ਸੱਤਾ ਜਿਹੜੀ ਉਹ ਦਿੱਤੀ 5-5 ਸਾਲ 2 ਜਿਹੜੀਆਂ ਟਰਮਾਂ ਉਹ ਰਹੇ। ਤੇ ਉਸ ਟਾਈਮ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਨੂੰ ਹੁਣ ਮੁੜ ਪੰਥਕ ਏਜੰਡੇ ਵੱਲ ਨੂੰ ਜਿਹੜਾ ਉਹ ਆਉਣਾ ਪੈ ਰਿਹਾ ਆ। ਹੂੰ, ਲਗਾਤਾਰ ਗਿਰਾਵਟ ਦੇ ਵੱਲ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ, ਉਸ ਦੇ ਨੂੰ ਰਿਵਾਈਵ ਕਰਾਉਣ ਦੇ ਲਈ ਇਹਨਾਂ ਨੂੰ ਇਵੈਂਚੁਅਲੀ ਜਿਹੜੇ ਪੰਥਕ ਮੁੱਦਿਆਂ ਦੇ ਉੱਤੇ ਗੱਲ ਕਰਨੀ ਪੈ ਰਹੀ ਹੈਗੀ ਆ। ਉਹ ਇਹ ਸਮਝਦੇ ਆ ਵੀ ਜਿਹੜਾ ਸਾਡਾ ਕੋਰ ਵੋਟਰ ਆ, ਜਿਹੜਾ ਜਿਨ੍ਹਾਂ ਨੇ ਇਹਨਾਂ ਦੇ ਲਈ ਵੋਟਾਂ ਪਾਉਣੀਆਂ ਆ, ਉਹ ਅਜੇ ਵੀ ਉਸੇ ਹੀ ਪੱਖ ਤੋਂ ਪਾਰਟੀ ਨੂੰ ਵੀ ਦੇਖਦਾ ਆ ਤੇ ਉਹ ਵੀ ਦੇਖਦਾ ਆ ਵੀ ਜੀ, ਉਸ ਤਰੀਕੇ ਦੀ ਗੱਲ, ਪੰਥਕ ਗੱਲ ਜਿਹੜੀ ਉਹ ਕਿਤੇ ਨਾ ਕਿਤੇ ਹੋਵੇ। ਕਾਂਗਰਸ ਤੋਂ ਆਪਾਂ ਨੂੰ ਇਹ ਕੋਈ ਉਮੀਦ ਨਹੀਂ ਹੈ ਤੇ ਹੋਰ ਜਿਹੜੀਆਂ ਆ ਰਹੀਆਂ ਪਾਰਟੀਆਂ ਉਹਦੇ ਤੋਂ ਵੀ ਆਪਾਂ ਨੂੰ ਕੋਈ ਉਮੀਦ ਨਹੀਂ ਹੈ। ਇੱਕ ਸ਼੍ਰੋਮਣੀ ਅਕਾਲੀ ਦਲ, ਫਿਰ ਅੰਮ੍ਰਿਤਸਰ ਆਪਾਂ ਦੇਖਿਆ ਟੌਹੜਾ ਪਾਰਟੀ, ਹੋਰ ਕਿੰਨਾ ਕੁਛ ਜਿਹੜਾ ਇਸ ਦੇ ਵਿੱਚੋਂ ਜਿਹੜਾ ਉਹ ਨਿਕਲਦਾ ਰਿਹਾ, ਪਨਪਦਾ ਰਿਹਾ। ਪਰ ਹੂੰ, ਇਵੈਂਚੁਅਲੀ ਕਿਉਂਕਿ ਇਹਨਾਂ ਦੀ ਗਰਾਊਂਡ ਦੇ ਉੱਤੇ ਜ਼ਿਆਦਾ ਕਵਰੇਜ ਸੀਗੀ ਤੇ ਇਹਨਾਂ ਨੇ ਆਪਣਾ ਜਿਹੜਾ ਦਬਦਬਾ ਕਾਇਮ ਰੱਖਿਆ। ਪਰ ਪਿਛਲੀਆਂ ਹੋਈਆਂ ਇਲੈਕਸ਼ਨਸ ਦੇ ਵਿੱਚ ਇਹਨਾਂ ਨੂੰ ਬਹੁਤ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਡਰ ਇਹਨਾਂ ਨੂੰ ਹੁਣ ਸ਼ਾਇਦ ਇਹ ਆ ਵੀ ਜੇ ਕਿਤੇ ਐਸਜੀਪੀਸੀ ਦੀਆਂ ਇਲੈਕਸ਼ਨ ਹੁੰਦੀਆਂ ਆ, ਤਾਂ ਜੀ। ਜਿਹੜਾ ਪੰਥਕ ਏਜੰਡਾ ਆ ਟੋਟਲੀ ਹੱਥੋਂ ਖੁੱਸ ਨਾ ਜਾਵੇ। ਸੋ ਇਹਨਾਂ ਨੇ ਹੁਣ ਜਿਹੜੇ ਕੌਮੀ ਪੱਧਰ ਦੇ ਉੱਤੇ ਕਹਿ ਸਕਦੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਪੰਥਕ ਏਜੰਡੇ ਆ, ਉਸ ਨੂੰ ਫਿਰ ਸਰਗਰਮੀਆਂ ਉਸ ਦੇ ਵਿੱਚ ਸ਼ੁਰੂ ਕੀਤੀਆਂ ਨੇ। ਦੇਖੋ ਰਾਜ ਜੀ ਗੱਲ ਇਹ ਆ ਵੀ ਅਸਲ ਦੇ ਵਿੱਚ 1997 ਦੇ ਵਿੱਚ ਜਦੋਂ ਬਾਦਲ ਸਾਹਿਬ ਆਪਣਾ ਪੈਂਤੜਾ ਬਦਲਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਬਿਨਾਂ ਸ਼ਰਤ ਹਮਾਇਤ ਕਰਦਾ ਐਨਡੀਏ ਦੀ। ਹੂੰ, 1996 ਦੀਆਂ ਗੱਲਾਂ ਨੇ। ਤਾਂ 1997 ਦੇ ਵਿੱਚ ਬਾਦਲ ਸਾਹਿਬ ਖੁਦ ਮੁੱਖ ਮੰਤਰੀ ਬਣ ਜਾਂਦੇ ਨੇ ਤਾਂ ਉਦੋਂ ਫਿਰ ਉਹ ਸਟਾਂਸ ਬਦਲ ਲੈਂਦੇ ਨੇ ਕਿਉਂਕਿ ਉਸ ਤੋਂ ਪਹਿਲਾਂ ਉਹ ਕਹਿੰਦੇ ਰਹੇ ਕਿ ਜਿੰਨੇ ਫੇਕ ਐਨਕਾਊਂਟਰ ਹੋਏ ਨੇ ਉਹਨਾਂ ਦੀ ਜਾਂਚ ਕਰਾਵਾਂਗੇ, ਜੋ ਹੂੰ, ਵਧੀਕੀਆਂ ਹੋਈਆਂ ਉਹਨਾਂ ਦੀ ਜਾਂਚ ਕਰਾਵਾਂਗੇ। ਪਰ 1997 ਦੇ ਵਿੱਚ ਜਿਹੜਾ ਮੋੜਾ ਕੱਟਦੇ ਨੇ, ਫਿਰ ਉਸ ਤੋਂ ਬਾਅਦ ਤਾਂ ਇੱਕ ਦੌਰ ਸ਼ੁਰੂ ਹੋ ਜਾਂਦਾ ਹੈ ਕਿ 1998 ਦੇ ਵਿੱਚ ਕੀ ਹੁੰਦਾ ਕਿ ਟੌਹੜਾ ਸਾਹਿਬ ਜਿਹੜੇ ਕਿ ਪੰਥਕ ਹਸਤੀ ਸਨ, ਉਹ ਆਦਮਪੁਰ ਦੀ ਜ਼ਿਮਨੀ ਚੋਣ ਹਾਰ ਜਾਂਦੇ ਆ ਔਰ ਉਹਨਾਂ ਦੀ ਚੋਣ ਹਾਰਨ ਦਾ ਸਭ ਤੋਂ ਵੱਡਾ ਕਾਰਨ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀਗਾ ਕਿ ਬਾਦਲ ਸਾਹਿਬ ਮੁੱਖ ਮੰਤਰੀ ਤੁਸੀਂ ਬਣ ਗਏ ਹੋ, ਪਾਰਟੀ ਦੀ ਪ੍ਰਧਾਨਗੀ ਕਿਸੇ ਹੋਰ ਨੂੰ ਦਿਓ। ਕਿਉਂਕਿ ਮੁੱਖ ਮੰਤਰੀ ਉੱਤੇ ਬਹੁਤ ਤਰ੍ਹਾਂ ਦੇ ਪ੍ਰੈਸ਼ਰ ਹੁੰਦੇ ਨੇ। ਮੁੱਖ ਮੰਤਰੀ ਨੇ ਕੇਂਦਰ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਨੀ ਹੁੰਦੀ ਆ, ਮੁੱਖ ਮੰਤਰੀ ਨੇ ਹੋਰ ਕੀ ਫੈਸਲੇ ਲੈਣੇ ਹੁੰਦੇ ਆ, ਜਦ ਕਿ ਪਾਰਟੀ ਹੂੰ, ਪ੍ਰਧਾਨ ਇੱਕ ਆਜ਼ਾਦ ਹਸਤੀ ਹੈ। ਤਾਂ ਮੰਨਿਆ ਜਾਂਦਾ ਕਿ ਇਹ ਉਹਨਾਂ ਦੇ ਇਹਨਾਂ ਬੋਲਾਂ ਤੋਂ ਬਾਅਦ ਉਹ ਸੌਰੀ ਆਦਮਪੁਰ ਦੀ
ਜ਼ਿਮਨੀ ਚੋਣ ਹਾਰ ਜਾਂਦੇ ਆ, 1998 ਦੀ ਇਹ ਗੱਲ ਹੈ। ਫਿਰ ਹੂੰ, ਜਿਹੜਾ ਵਾ ਉਹ ਅਕਾਲੀ ਦਲ ਦੇ ਵਿੱਚ ਰੁਤਬਾ ਨਹੀਂ ਹਾਸਲ ਕਰ ਪਾਉਂਦੇ, ਉਸ ਤੋਂ ਬਾਅਦ ਬਗਾਵਤ ਹੁੰਦੀ ਹੈ, ਪਾਰਟੀ ਦੇ ਵਿੱਚ ਉਹਨਾਂ ਦੇ ਹਮਾਇਤੀਆਂ ਨੂੰ ਕੱਢ ਦਿੱਤਾ ਜਾਂਦਾ, ਹਾਲਾਂਕਿ ਜਥੇਦਾਰ ਤੋਤਾ ਸਿੰਘ ਟੌਹੜਾ ਦੇ ਹੀ ਨੇੜੇ-ਤੇੜੇ ਮੰਨੇ ਜਾਂਦੇ ਰਹੇ ਬਹੁਤ ਚਿਰ ਤੱਕ, ਉਹ ਗਰੁੱਪ ਰਹਿੰਦਾ ਵਾ, ਪਰ ਉਸ ਗਰੁੱਪ ਨੂੰ ਕਿਤੇ ਨਾ ਕਿਤੇ ਖੁੱਡੇ ਲੈਣ ਲਾ ਲਿਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਇਜ਼ਹਾਰ ਆਲਮ ਵਰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ, ਸਮੇਤ ਸਿੰਘ ਸੈਣੀ ਨੂੰ ਅੱਗੇ ਕਰ ਦੇਣਾ, ਉਮਰਾ ਲੰਗਲ ਪਰਿਵਾਰ ਦੇ ਨਾਲ ਕਈ ਵਿਵਾਦ ਜੁੜੇ, ਉਹਨਾਂ ਨੂੰ ਅੱਗੇ ਕਰ ਦੇਣਾ। 2007 ਦੇ ਵਿੱਚ ਡੇਰਾ ਸਿਰਸਾ ਦਾ ਵਿਵਾਦ ਹੁੰਦਾ ਪੁਸ਼ਾਕ ਪਾਉਣ ਵਾਲਾ। 2011-12 ਦੇ ਵਿੱਚ ਜਾ ਕੇ 8-9 ਦੇ ਵਿੱਚ ਜਾ ਕੇ ਉਹ ਹਲਫ਼ਨਾਮਾ ਵਾਪਸ ਲੈ ਲੈਣਾ ਹੂੰ, ਸਰਕਾਰ ਪਿੱਛੋਂ। 2014 ਤੱਕ ਆਉਂਦਿਆਂ ਚੀਜ਼ਾਂ ਤਾਂ ਟੋਟਲੀ ਉਲਟ ਹੋ ਗਈਆਂ ਕਿ ਪੰਥਕ ਮਸਲੇ ਤਾਂ ਰਹੇ ਹੀ ਦੂਰ ਦੀ ਗੱਲ। 2014-15 ਦੇ ਐਰੇ ਦੇ ਵਿੱਚ ਜਦੋਂ ਅਕਾਲੀ ਦਲ ਆਉਂਦਾ ਤੇ ਉਦੋਂ ਡੇਰੇ ਸਿਰਸੇ ਦੀ ਇੱਕ ਫਿਲਮ ਲਵਾਉਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਹੂੰ, ਫਿਰ ਬੇਅਦਬੀ ਦਾ ਇੱਕ ਦੌਰ ਸ਼ੁਰੂ ਹੋ ਜਾਂਦਾ ਤੇ ਉਹ ਅਕਾਲੀ ਦਲ ਦੇ ਪਤਨ ਦਾ ਇੱਕ ਮੁੱਢ ਬੱਝ ਜਾਂਦਾ ਕਿ ਅਕਾਲੀ ਦਲ 2017 ਦੀਆਂ ਚੋਣਾਂ ਦੇ ਵਿੱਚ ਜਿਹੜਾ ਅਕਾਲੀ ਦਲ ਕਦੇ 97 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਇੱਕ ਧਮਾਕੇਦਾਰ ਜਿੱਤ ਨਾਲ ਰਿਕਾਰਡ ਤੋੜ ਵਿਕਟਰੀ ਦੇ ਨਾਲ ਸੱਤਾ ਦੇ ਵਿੱਚ ਆਉਣ ਵਾਲਾ ਅਕਾਲੀ ਦਲ ਮਹਿਜ਼ 20 ਸਾਲਾਂ ਬਾਅਦ ਹੀ ਉਹ 17-18 ਸੀਟਾਂ ਤੇ ਆ ਜਾਂਦਾ ਵਾ ਤੇ ਉਸ ਤੋਂ ਬਾਅਦ 5 ਸਾਲਾਂ ਬਾਅਦ ਉਹੀ ਅਕਾਲੀ ਦਲ ਜਿਹੜਾ ਵਾ ਉਹ 3 ਸੀਟਾਂ ਤੇ ਆ ਜਾਂਦਾ, 5 ਤੱਕ ਵੀ ਨਹੀਂ ਪਹੁੰਚ ਪਾਉਂਦਾ। ਤਾਂ ਫਿਰ ਸਵਾਲ ਉੱਠਣੇ ਜਿਹੜੇ ਆ ਉਹ ਲਾਜ਼ਮੀ ਸੀਗੇ। ਹਾਲਾਂਕਿ ਇਸੇ ਦਰਮਿਆਨ ਹੋਰ ਬਹੁਤ ਸਾਰੇ ਲੋਕ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਲੋਕ ਅਕਾਲੀ ਦਲ ਦੇ ਵਿੱਚ ਆਉਂਦੇ ਆ, ਅਕਾਲੀ ਦਲ ਤੋਂ ਨਾਰਾਜ਼ ਹੁੰਦੇ ਆ, ਪਰ ਬਾਵਜੂਦ ਇਸ ਦੇ 15-16 ਦੇ ਵਿੱਚ 17 ਦੇ ਵਿੱਚ ਨਾਰਾਜ਼ਗੀ ਜ਼ਾਹਰ ਕਰਦੇ ਆ, 18 ਦੇ ਵਿੱਚ ਪਾਰਟੀ 19 ਦੇ ਵਿੱਚ ਬਣਾਉਂਦੇ ਆ, ਉਸ ਤੋਂ ਬਾਅਦ ਫਿਰ ਨਾਲ ਆ ਕੇ ਰਲ ਜਾਂਦੇ ਨੇ, ਤਾਂ ਉੱਥੇ ਵੀ ਅਖਲਾਕ ਜਿਹੜਾ ਵਾ ਉਹ ਖਤਮ ਹੋ ਗਿਆ। 25% ਵੋਟਾਂ ਸੀਗੀਆਂ ਜਦੋਂ 2017 ਦਾ ਇਲੈਕਸ਼ਨ ਸੀਗਾ ਤੇ 15 ਕੁ ਸੀਟਾਂ ਆਈਆਂ ਸੀਗੀਆਂ ਇਹਨਾਂ ਨੂੰ। 2000 ਜਦੋਂ 22 ਦਾ ਇਲੈਕਸ਼ਨ ਆਉਂਦਾ ਤੇ ਉਦੋਂ 18 ਪੁਆਇੰਟ ਵੋਟ ਸ਼ੇਅਰ ਰਹਿ ਜਾਂਦਾ ਹੈ ਤੇ ਸਭ ਤੋਂ ਨਮੋਸ਼ੀਜਨਕ ਗੱਲ ਇਹ ਹੁੰਦੀ ਹੈ ਵੀ ਅਕਾਲੀ ਦਲ ਦੇ ਵੱਡੇ-ਵੱਡੇ ਚਿਹਰੇ 5 ਵਾਰ ਹੂੰ, ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, 11 ਵਾਰ ਦੇ ਵਿਧਾਇਕ, 1 ਵਾਰ ਦੇ ਕੇਂਦਰੀ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹ ਚੋਣ ਹਾਰ ਜਾਂਦੇ ਆ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਬਹੁਤ ਵੱਡੇ ਚਿਹਰੇ ਅਕਾਲੀ ਦਲ ਦੇ, ਉਹ ਜਲਾਲਾਬਾਦ ਤੋਂ ਚੋਣ ਹਾਰ ਜਾਂਦੇ। ਏਦੂ ਵੱਡੀ ਨਮੋਸ਼ੀ ਕੀ ਹੋਊਗੀ? ਤਾਂ ਜਦੋਂ ਇਹਨਾਂ ਨਮੋਸ਼ੀਆਂ ਤੇ ਇਹਨਾਂ ਨੂੰ ਕਨਕਲੂਡ ਕੀਤਾ ਗਿਆ, ਜਦੋਂ ਇਹਨਾਂ ਨਮੋਸ਼ੀਆਂ ਤੇ ਚਰਚਾ ਹੋਈ ਕਿ ਕਾਰਨ ਕੀ ਹੈ, ਤਾਂ ਉਹਦੇ 'ਚ ਸਭ ਤੋਂ ਵੱਡੇ ਕਾਰਨ ਇਹ ਲੱਗੇ ਕਿ ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਤੇ ਹੂੰ, ਉਸ ਤੋਂ ਬਾਅਦ ਬੇਅਦਬੀ ਦੇ ਮੁੱਦਿਆਂ ਨੂੰ ਦਬਾ ਕੇ ਰੱਖਣਾ। ਔਰ ਨਮੋਸ਼ੀਜਨਕ ਗੱਲ ਪਤਾ ਕੀ ਹੋਈ ਕਿ ਇਹ ਹੋਇਆ ਕਿ ਹਮੇਸ਼ਾ ਡੇਰਾ ਸਿਰਸਾ ਨੂੰ ਡਿਫੈਂਡ ਕੀਤਾ ਗਿਆ ਇਸ ਮਾਮਲੇ ਦੇ ਵਿੱਚ। ਹੂੰ, ਹੂੰ, ਗਿਆਨੀ ਗੁਰਮੁਖ ਸਿੰਘ ਦੀਆਂ ਬਾਈਟਸ, ਗਿਆਨੀ ਗੁਰਮੁਖ ਸਿੰਘ ਦੀਆਂ ਜਿਹੜੇ ਵਰਸ਼ਨ ਨੇ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਲੱਗੇ, ਹਾਲੇ ਵੀ ਪਏ ਨੇ, ਗੂਗਲ ਦੇ ਉੱਤੇ ਮਿਲ ਜੀ, ਜਾਣਗੇ। ਉਹਨੇ ਬੰਬੇ ਦਾ ਜ਼ਿਕਰ ਕੀਤਾ, ਅਕਸ਼ੇ ਕੁਮਾਰ ਦਾ ਜ਼ਿਕਰ ਕੀਤਾ ਕਿ ਮੀਟਿੰਗ ਹੋਈਆਂ ਨੇ, ਪਰ ਬਾਵਜੂਦ ਅਕਾਲੀ ਦਲ ਨੇ ਆਪਣੀ ਹਿੰਡ ਨਹੀਂ ਛੱਡੀ, ਸੁਖਬੀਰ ਸਿੰਘ ਬਾਦਲ ਨੇ ਹਿੰਡ ਨਹੀਂ ਛੱਡੀ, ਮੇਨਲੀ ਹੂੰ, ਤਾਂ ਕਹਿਣਾ ਪਊਗਾ। ਤਾਂ ਉਹ ਪੰਥਕ ਅਕਾਲੀ ਦਲ 2017 ਤੱਕ ਆਉਂਦਾ-ਆਉਂਦਾ ਕਾਰਪੋਰੇਟ ਘਰਾਣੇ ਦਾ ਇੱਕ ਘਰ ਦੀ ਇੱਕ ਉਸ ਬੰਦੇ ਦੀ ਜਿਹੜਾ ਕਾਰੋਬਾਰੀ ਤਾਂ ਬਹੁਤ ਵਧੀਆ ਹੋ ਸਕਦਾ, ਪਰ ਪਾਰਟੀ ਚਲਾਉਣ ਦੇ ਲਈ ਹਮੇਸ਼ਾ ਉਹਦੀ ਆਲੋਚਨਾ ਹੁੰਦੀ ਰਹੀ ਕਿ ਇਹ ਬੰਦਾ ਐਰੋਗੈਂਟ ਹੈ, ਉਮਰ ਦਾ ਲਿਹਾਜ਼ ਨਹੀਂ ਕਰਦਾ, ਬੋਲਦਾ ਵੈੜਾ ਹੈ, ਉਲਟ ਬੋਲਦਾ ਲੋਕਾਂ ਨੂੰ। ਤਾਂ ਉਦੋਂ ਤੱਕ ਆਉਂਦੇ-ਆਉਂਦੇ ਜਿਹੜਾ ਅਕਾਲੀ ਦਲ ਆ, ਉਹ ਇਸ ਧਰਾਤਲ ਦੇ ਵਿੱਚ, ਇਸ ਰਸਾਤਲ ਦੇ ਵਿੱਚ ਗੁੰਮ ਹੋ ਗਿਆ ਸੀਗਾ, ਜਿਹਦੇ ਵਿੱਚੋਂ ਨਿਕਲਣਾ 2017 ਤੋਂ ਬਾਅਦ 2022 ਦੇ ਵਿੱਚ ਸਗੋਂ ਹੋਰ ਔਖਾ ਹੋ ਗਿਆ। ਜੀ। ਹੂੰ, ਜੀ, ਬਿਲਕੁਲ। ਸੋ ਤੇ ਤੁਸੀਂ ਵੀ ਆਪਣੀ ਰਾਏ ਇਸ ਦੇ ਵਿੱਚ ਜ਼ਰੂਰ ਰੱਖ ਸਕਦੇ ਆ ਤੇ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408272 52 100 ਦੇ ਉੱਤੇ ਕਾਲ ਕਰਕੇ 4082725200। ਸੋ ਦੇਖੋ ਸੰਕਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ ਗਹਿਰਾ ਹੈਗਾ ਆ। ਇਸ ਦੇ ਵਿੱਚ ਕਿਤੇ ਨਾ ਕਿਤੇ ਕਸੂਰਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਹ ਮੈਂਬਰ ਵੀ ਨੇ ਜਿਨ੍ਹਾਂ ਨੇ ਇਸ ਇੱਕ ਪਰਿਵਾਰ ਦੀ ਹੋਂਦ ਨੂੰ ਸਵੀਕਾਰ ਲਿਆ। ਉਹਨਾਂ ਜੀ। ਦੀ ਹੀ ਜਿਹੜੀ ਚੀਜ਼ ਨੂੰ ਸਵੀਕਾਰ ਲਿਆ ਵੀ ਜਿੱਦਾਂ ਕਹਿਣਗੇ, ਜਿਵੇਂ ਕਹਿਣਗੇ ਉਦਾਂ ਹੀ ਠੀਕ ਆ। ਕੁਛ ਜਿਹੜੇ ਟਕਸਾਲੀ ਜਿਨ੍ਹਾਂ ਨੂੰ ਅਕਾਲੀ ਦਲ ਵਾਲੇ ਆਖਿਆ ਜਾਂਦਾ ਸੀ, ਉਹਨਾਂ ਨੇ ਬਗਾਵਤ ਕੀਤੀ ਵੀ ਇਸ ਨੂੰ ਭਾਈ ਲਾਂਭੇ ਕਰੋ ਸੁਖਬੀਰ ਬਾਦਲ ਨੂੰ। ਪਰ ਆਪਾਂ ਨੂੰ ਪਤਾ ਵੀ ਉਹ ਵਿਚਾਰੇ ਕਈਆਂ ਦੀ ਘਰ ਵਾਪਸੀ ਵੀ ਹੋ ਗਈ। ਜੀ। ਕਈ ਜਿਹੜੇ ਆ ਉਹ ਰਹਿ ਗਏ। ਉਹਨਾਂ ਦਾ ਸਿਆਸੀ ਕਰੀਅਰ ਜਿਹੜਾ ਟੋਟਲੀ ਖਤਮ ਹੋ ਗਿਆ। ਸੋ ਹੁਣ ਹੋ ਜਿਹੜਾ ਦੇਖੋ ਇਹ ਕੀ ਰਿਹਾ ਆ ਵੀ ਹੁਣ ਇਹਨਾਂ ਨੂੰ ਪੈਰ ਰੱਖਣ ਦੇ ਲਈ ਕੋਈ ਥਾਂ ਜਿਹੜੀ ਉਹ ਨਹੀਂ ਮਿਲ ਰਹੀ। ਜੀ। ਕਿਉਂਕਿ ਜਦੋਂ ਕੋਈ ਵੀ ਮੁੱਦੇ ਦੇ ਉੱਤੇ ਗੱਲ ਇਹ ਕਰਦੇ ਆ, ਤਾਂ ਉਦੋਂ ਲੋਕ ਇਹਨਾਂ ਨੂੰ ਉਹ ਸ਼ੀਸ਼ਾ ਦਿਖਾ ਦਿੰਦੇ, ਭਾਈ 10 ਸਾਲ ਤੁਹਾਡੇ ਕੋਲ ਸੀਗੇ। ਲੋਕਾਂ ਨੇ ਪਹਿਲੀ ਵਾਰੀ ਹੋਇਆ ਸੀ ਵੀ ਕਿਸੇ ਇੱਕ ਪਾਰਟੀ ਨੂੰ, ਕਿਸੇ ਇੱਕ ਸਰਕਾਰ ਨੂੰ ਦੂਜੀ ਵਾਰੀ ਮੌਕਾ ਦਿੱਤਾ ਸੀਗਾ। ਪੰਜਾਬ 'ਚ ਨਹੀਂ ਤਾਂ ਹਮੇਸ਼ਾ ਅਦਲਾ-ਬਦਲੀ
ਹੁੰਦੀ ਆਈ, ਇੱਕ ਵਾਰੀ ਉਹਨਾਂ ਦੀ ਵਾਰੀ, ਇੱਕ ਵਾਰੀ ਉਹਨਾਂ ਦੀ, ਹਰ ਵਾਰੀ ਹੂੰ, ਤਬਦੀਲੀ ਜਿਹੜੀ ਉਹ ਆਉਂਦੀ ਸੀ। ਇਹ ਜੀ, ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਇਦਾਂ ਹੋਇਆ ਸੀਗਾ ਵੀ ਇਹਨਾਂ ਨੂੰ ਇਦਾਂ ਮੌਕਾ ਮਿਲਿਆ। ਸੋ ਲੋਕ ਉਹਨਾਂ ਨੂੰ ਦਿਖਾ ਦਿੰਦੇ ਵੀ ਭਾਈ ਤੁਸੀਂ ਕੀ ਕੀਤਾ? ਤੁਸੀਂ ਜੀ, ਕਰੀ ਕੀ ਜਾਂਦੇ ਆ? ਹੁਣ ਪੰਜਾਬ ਦਾ ਤੁਹਾਨੂੰ ਇੰਨਾ ਹੇਜ ਜਾਗਣ ਦਿਆ ਆ, ਚੱਕਰ ਕੀ ਆ? ਜਦੋਂ ਹੂੰ, ਪੰਜਾਬ ਦੀ ਕਮਾਨ ਤੁਹਾਡੇ ਹੱਥ ਸੀਗੀ, ਉਦੋਂ ਤੁਸੀਂ ਕਿਹੜੇ ਕੰਨਾਂ ਦੇ ਵਿੱਚ ਕੀ ਪਾ ਕੇ ਰੂੰ ਦੇ ਕੇ ਸੁੱਤੇ ਸੀਗੇ ਜਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਸੁੱਤੇ ਸੀਗੇ ਵੀ ਤੁਹਾਨੂੰ ਕਿਸੇ ਨੂੰ ਕੁਛ ਦਿਖਿਆ ਹੀ ਨਹੀਂ, ਤੁਹਾਨੂੰ ਇਹ ਪਤਾ ਹੀ ਨਹੀਂ ਲੱਗਾ ਵੀ ਕੀ ਹੋਇਆ। ਸੋ ਇਹ ਆਪਣੇ ਉਹੀ ਪੁਰਾਣੇ ਏਜੰਡੇ ਦੇ ਤਹਿਤ ਹੁਣ ਪੰਥਕ ਜਿਹੜੇ ਏਜੰਡੇ ਨੂੰ ਤੇਜ਼ ਕਰ ਰਹੇ ਨੇ, ਉਸ ਨੂੰ ਗਰਮ ਕਰ ਰਹੇ ਆ ਤਾਂ ਜੋ ਇਹਨਾਂ ਨੂੰ ਕਿਤੇ ਨਾ ਕਿਤੇ ਸਟੈਂਡ ਕਰਨ ਦੇ ਲਈ ਕੋਈ ਸਟੇਜ ਮਿਲੇ, ਕੁਛ ਨਾ ਕੁਛ ਇਹਨਾਂ ਨੂੰ ਜਿਹੜਾ ਉਹ ਮੌਕਾ ਮਿਲੇ। ਯਾਦ ਹੋਣਾ ਪ੍ਰਵੀਨ ਜੀ, ਜੀ, ਹੁਣ ਆਪਾਂ ਰੀਸੈਂਟਲੀ ਜਿਹੜਾ ਇੱਕ ਖਬਰ ਧਿਆਨ ਉਹ ਵੀ ਮੰਗਦੀ ਆ। ਜੀ, ਜਦੋਂ ਅਦਾਲਤਾਂ ਨੇ ਕਿਹਾ ਵੀ ਕੁਛ ਮਹੀਨਿਆਂ ਦੇ ਵਿੱਚ ਰਾਜੋਆਣਾ, ਹਵਾਰਾ ਅਜਿਹੇ ਕੇਸਾਂ ਦੇ ਉੱਤੇ ਜਿਹੜਾ ਉਹ ਤੁਹਾਨੂੰ ਜਲਦ ਫੈਸਲਾ ਦਿਓ ਵੀ ਉਹਨਾਂ ਨੂੰ ਜਿਹੜੀ ਡੈਥ ਪੈਨਲਟੀ ਆ ਹੋਣੀ ਚਾਹੀਦੀ ਆ ਜਾਂ ਮਾਫੀ ਹੋਣੀ ਚਾਹੀਦੀ ਆ, ਕਲੀਮੈਂਸੀ ਮਿਲਣੀ ਚਾਹੀਦੀ ਆ ਕਿ ਨਹੀਂ ਮਿਲਣੀ ਚਾਹੀਦੀ, ਉਸ ਦੇ ਹਾਂਜੀ, ਉੱਤੇ ਫੈਸਲਾ ਕਰੋ। ਤੁਹਾਨੂੰ ਆਪਾਂ ਪਿੱਛੇ ਲੈ ਚੱਲਦੇ ਹਾਂ, ਇਹਨਾਂ ਦੇ ਹੀ ਆਈ ਥਿੰਕ ਉਦੋਂ ਦੌਰ ਸੀਗਾ, ਉਦੋਂ ਇਹਨਾਂ ਦਾ ਹੀ ਚੱਲ ਰਹੀ ਸੀਗੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਸੀਗੀ, ਜਦੋਂ ਜੀ, ਰਾਜੋਆਣੇ ਦੀ ਫਾਂਸੀ ਦਾ ਇੱਕ ਫੈਸਲਾ ਆਉਂਦਾ ਆ। ਉਸ ਹੂੰ, ਤੋਂ ਬਾਅਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ, ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਦੇ ਵਿੱਚ ਰਾਜੋਆਣੇ ਦੇ ਹੱਕ ਦੇ ਵਿੱਚ ਸਾਰੇ ਸਿੱਖ ਉਲਰਦੇ ਨੇ ਤੇ ਉਹ ਜਿਹੜਾ ਫੈਸਲਾ ਉਹ ਵਾਪਸ ਲੈ ਲਿਆ ਜਾਂਦਾ ਆ। ਸੋ ਹੁਣ ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਸ਼ਾਇਦ ਇਹ ਨਾ ਹੋਵੇ ਵੀ ਕੁਛ ਏਦਾਂ ਦਾ ਦੁਬਾਰਾ ਜਿਹੜਾ ਉਹ ਹੋਣ ਜਾ ਰਿਹਾ ਹੋਵੇ, ਵੀ ਜੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮੁੱਦਾ ਜਿਹੜਾ ਉਹ ਭਖੇ ਤੇ ਮੁੜ ਦੁਬਾਰਾ ਜਿਹੜਾ ਆ ਇਸ ਤਰੀਕੇ ਦੇ ਨਾਲ ਸਰਗਰਮੀ ਜਿਹੜੀ ਆ ਉਹ ਵਧੇ। ਸੋ ਲੈਟਸ ਸੀ, ਉਹ ਤਾਂ ਚਲੋ ਭਵਿੱਖ ਦੇ ਗਰਭ ਦੇ ਵਿੱਚ ਆ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ। ਸੋ ਸਿੱਖ ਸਿਆਸੀ ਕੈਦੀਆਂ ਨੂੰ ਮਾਫ ਕਰਨ ਦੇ ਲਈ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਰਿਹਾ ਕਰਨ ਦੇ ਲਈ, ਮਾਫ ਨਹੀਂ, ਰਿਹਾ ਕਰਨ ਦੇ ਲਈ ਜਿਹੜਾ ਇਹਨਾਂ ਨੇ ਹੁਣ ਬਿਆਨ ਜਿਹੜਾ ਦਿੱਤਾ ਵੀ ਸਾਰੇ ਪੰਥਕ ਇਕੱਠੇ ਜਿਹੜੇ ਇਸ ਦੇ ਵਿੱਚ ਹੋਣ। ਪਰ ਅਸਲ ਦੇ ਵਿੱਚ ਸਰੋਤਿਓ ਤੁਹਾਨੂੰ ਕੀ ਲੱਗਦਾ ਆ, ਮਨਸ਼ਾ ਕੀ ਆ? ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਸੁਖਬੀਰ ਬਾਦਲ ਖਾਸ ਕਰਕੇ, ਉਹਨਾਂ ਦੇ ਅਜਿਹੇ ਜਿਹੜੇ ਉਹ ਬਿਆਨ ਦੇ ਵਿੱਚ ਪਿੱਛੇ ਕੀ ਲੁਕਿਆ ਆ? ਜੇ ਤੁਸੀਂ ਵੀ ਆਪਣੀ ਰਾਏ ਸਾਂਝੀ ਕਰਨਾ ਚਾਹੁੰਦੇ ਆ, ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਰਾਜ ਜੀ ਆਪਣੇ ਨਾਲ ਕਾਲਰ ਨੇ ਅਵਤਾਰ ਸਿੰਘ ਜੀ ਜੁੜੇ ਹੋਏ ਨੇ, ਉਹ ਜਾਣਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ ਜੀ। ਅਵਤਾਰ ਸਿੰਘ। ਜੀ ਅਵਤਾਰ ਸਿੰਘ ਹਾਂਜੀ, ਜੀ, ਹਾਂਜੀ, ਸਤਿ ਹਾਂਜੀ। ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਜੀ ਕਾ ਵਾਹਿਗੁਰੂ ਖਾਲਸਾ, ਜੀ ਕਾ ਜੀ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹਨੇ ਬਾਦਲ ਨੇ ਜਦੋਂ ਤੋਂ ਬਣਿਆ ਬਹੁਤ ਇਹਨੇ ਜ਼ੁਲਮ ਕੀਤੇ ਆ। ਜੀ, ਪੁਲਿਸ ਵਾਲੇ ਪਹਿਲਾਂ ਮਾਰਦੇ ਨਾ ਸੀ ਹੁੰਦੇ, ਕਿਉਂ ਪਹਿਲੀ ਬਣਾ ਮਰਿਆ ਪੁਲਿਸ ਵਾਲੇ ਉਦੋਂ ਮਾਰਨ ਲੱਗੇ ਆ। ਇਹਨੇ ਕਿਹਾ ਤੂੰ ਜਿਹੜਾ ਹੈ ਨਾ, ਇਹ ਕੈਮਰੇ ਦੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਜਲਸੇ ਕਰਦੇ ਹੁੰਦੇ ਸੀਗੇ ਜੀ, ਅਕਾਲੀਆਂ ਦੇ ਖਿਲਾਫ ਵੀ। ਇੱਕ ਤੁਹਾਨੂੰ ਗੱਲ ਦਾ ਪਤਾ ਹੋਣਾ, 12 ਸਾਲ ਜਾਨੀ ਨਹਿਰੂ ਹੀ ਸਾਈਨ ਕੀਤੇ ਸੀ ਅੰਗਰੇਜ਼ਾਂ 3 ਅਰਬ ਹਰ ਸਾਲ ਪੌਂਡ, ਜੀ, 12 ਸਾਲ ਜਾਂਦਾ ਰਿਹਾ ਇੰਗਲੈਂਡ ਨੂੰ। ਹੂੰ, ਇਹ ਸ਼ਰਤਾਂ ਉਹਨੇ 13 ਰੱਖੀਆਂ ਸੀ। 13 ਦੇ ਵਿੱਚੋਂ ਇੱਕ ਤਾਂ ਇਹ ਜਿਹੜੀ ਤੁਹਾਨੂੰ ਦੱਸੀ ਆ, ਬਾਕੀ ਜਿਹੜੇ ਚਾਹ ਬਗਾਨ ਇਹ ਇਹਨਾਂ ਦੇ ਸੀ। ਫਿਰ ਇਹਨੇ ਜਿਹੜਾ ਆਪਣਾ ਸੁਭਾਸ਼ ਚੰਦਰ ਬੋਸ ਸੀ, ਉਹਦਾ ਵੀ ਨਹੀਂ ਕਿਹਾ ਜੋ ਅੰਗਰੇਜ਼ਾਂ ਨੇ ਕਿਹਾ ਸਾਡੇ ਆਜਵੇ ਸਾਨੂੰ ਦੇਣਾ ਪਵੇ 13 ਸਾਲ। ਇਹ ਤਾਂ ਛੱਡੋ, ਗੱਲਾਂ ਬਹੁਤ ਇਹਦੀਆਂ ਵੱਖਰੀਆਂ। ਬਾਦਲ ਨੇ ਉਹ ਕੈਪਟਨ ਵੀ ਮਰਵਾਇਆ ਕਿ ਨਹੀਂ ਆਪਣੇ ਉਹਦੀ ਕਾਰ ਵਿੱਚ ਟਰੱਕ ਮਰਵਾ ਕੇ। ਜੀ, ਉਹ ਬਹੁਤ ਬੰਦਾ ਲਾਇਕ ਸੀ ਇਹਦੇ, ਉਹ ਵੀ ਇੱਥੇ ਥੋੜਾ ਜਿਹਾ ਉਲਟ ਚੱਲਿਆ ਤਦੋਂ ਉਹਨੂੰ ਮਰਵਾਇਆ ਸੀ। ਹੂੰ, ਫੇ ਸੁਖਬੀਰ ਬਾਦਲ 2 ਸਾਲ ਹੋਏ ਨਾ ਅੰਮ੍ਰਿਤ ਛਕਿਆ। ਜੀ, ਜਦੋਂ ਵੋਟਾਂ ਪਈਆਂ ਪਹਿਲਾਂ ਹਨਾ 11-12 ਸਾਲ ਹੋ ਗਏ, ਹਾਂਜੀ, ਉਦੋਂ ਇਹਨੇ ਸੈਂਟਰ ਤੇ ਰਾਸ਼ਟਰਪਤੀ ਕਹਾ ਲਿਆ ਸੀ ਵੀ ਬਿਨਾਂ ਜਿਹਨਾਂ ਅੰਮ੍ਰਿਤ ਨਹੀਂ ਛਕਿਆ ਉਹ ਵੋਟ ਨਹੀਂ ਪਾ ਸਕਦਾ। ਜੀ, ਜੀ, ਇਹ ਬਿਲਕੁਲ, ਹੋਏ ਸੀ ਵੋਟਾਂ ਉਹ ਪਾ ਕੇ ਕਾਮਯਾਬ। ਤਾਂ ਸੁਖਬੀਰ ਬਗੈਰ ਅੰਮ੍ਰਿਤ ਛਕੇ ਦਾ ਕਿੰਨਾ ਸਾਲ, ਇਹ 10-11 ਸਾਲ ਇਹ ਪ੍ਰਧਾਨ ਮੰਤਰੀ ਦੇ ਲੜ ਰਿਹਾ ਆਪਣੇ। ਇਹਨੇ ਬਹੁਤ ਕੀਤਾ। ਫਿਰ ਦੂਜਾ, ਇਹਨੇ ਜਿਹੜੇ ਚੰਦਰ ਦੇ ਆਪਣੇ ਦਰਵਾਜ਼ੇ ਸੀ ਹਰਮੰਦਰ ਸਾਹਿਬ ਕੇ ਖਰਾਬ ਹੋਏ, ਰਿਪੇਅਰ ਕਰਨੀਆਂ, ਉਹ ਰਿਪੇਅਰ ਲਈ ਖੋਲ ਕੇ ਉਹ ਮੰਦਿਰ ਚਾੜੂ ਉੱਥੇ ਸੋਮਨਾਥ ਦੇ ਮੰਦਿਰ ਆਪਣੇ ਜਿਹੜਾ ਇਹ ਆਪਣੇ ਗੁਜਰਾਤ ਵਿੱਚ ਮੰਦਿਰ ਵਾ ਸੋਮਨਾਥ ਦਾ, ਆਪਣੇ ਅਹਿਮਦਾਬਾਦ ਵਿੱਚ, ਉੱਥੇ ਪਹੁੰਚਾਵੇ ਭੇਜੇ ਆ। ਇੱਥੇ ਲੱਕੜੀਏ ਬਾਤੇ ਉੱਤੇ ਚਾਂਦੀ ਲਵਾ ਕੇ ਉਹ ਪਾ ਦਿੱਤੇ ਆ।
ਇਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਹੂੰ ਬਾਹਰਲੇ ਜਨ ਇੱਕ ਵਾਰੀ ਨੇ, ਸੁਖਬੀਰ ਨੇ ਬਹੁਤ ਵਾਰੀ ਕਿਹਾ ਬਾਹਰ ਜਿੰਨੇ ਪੰਜਾਬੀ ਆ ਸਾਰੇ ਅਤਵਾਦੀ ਆ, ਸਾਨੂੰ ਅਤਵਾਦੀ ਕਹਿੰਦਾ ਰਿਹਾ ਹੈ। ਜੀ 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 और बादल ने हर ਵੇਲੇ ਇਹ ਕਿਹਾ ਮੈਂ ਅਤਵਾਦ ਨੇ ਫੈਲਣ ਦਊਂਗਾ, ਮੈਂ ਅਤਵਾਦ ਨੇ ਫੈਲਣ ਦਊਂਗਾ। ਹੂੰ ਤੇ ਫਿਰ ਕੈਪਟਨ ਨੇ ਵੀ ਇਹੀ ਗੱਲ ਕੀਤੀ। ਜੀ ਇਹਦੇ ਮਗਰ ਜਾਣਾ ਨਹੀਂ ਚਾਹੀਦਾ ਕਿਸੇ ਨੂੰ ਵੀ, ਅਕਾਲੀਆਂ ਨੂੰ ਕੋਈ ਵੋਟ ਨਾ ਪਾਵੇ, ਨਾਲ ਕੋਈ ਸਾਥ ਨਾ ਦੇਵੇ। ਹੂੰ ਇਹ ਹੁਣ ਫੇਰ ਭਾਲਦੇ ਆ ਮੁੜ ਕੇ ਉਹ ਵੀ ਸਾਡਾ ਅਸੀਂ ਬਾਦਲ ਰਹਿ ਜੇ। ਇਹੀ ਅਕਾਲੀਆਂ ਨੂੰ ਚਾਹੀਦਾ ਵੀ ਤੁਸੀਂ ਬਾਦਲ ਨੂੰ ਵਿੱਚੋਂ ਕੱਢੋ ਬਸ। ਜੀ ਜੀ ਠੀਕ ਹੈ ਜੀ। ਧੰਨਵਾਦ ਜੀ। ਓਕੇ ਅਵਤਾਰ ਸਿੰਘ ਜੀ, ਬਹੁਤ ਬਹੁਤ ਇੱਕ ਮੈਂ ਜੀ ਪ੍ਰਵੀਨ ਜੀ ਤੁਹਾਡੇ ਤੇ ਇੱਕ ਮਿਹਨਤ ਕਰਨੀ ਆ। ਜੀ 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 ਜਿਸ ਵੇਲੇ ਤੁਸੀਂ ਆਪਣੇ ਮੰਟੂ ਨਾਲ ਗੱਲਬਾਤ ਕਰਦੇ ਆ ਹਨਾ, ਜੀ ਜੀ ਥੋੜਾ ਇੱਕ ਤਾਂ ਹੌਲੀ ਬੋਲਿਆ ਉੱਚੀ ਬੋਲਿਆ ਕਰੋ। ਤੁਸੀਂ ਜਦ ਸ਼ੁਰੂ ਕਰਦੇ ਪਹਿਲਾਂ ਤਾਂ ਬੋਲ ਚੰਗੇ ਹੁੰਦਾ, ਫਿਰ ਹੌਲੀ ਹੌਲੀ ਏਦਾਂ ਹੋ ਜਾਂਦਾ ਜਿੱਦਾਂ ਮੂੰਹ ਤੇ ਬੋਲਦੇ ਆ ਉਹਨੂੰ ਸਵਾਲ ਕਰਦੇ ਆ। ਥੋੜਾ ਅੱਛਾ ਜੀ, ਜਾਨੀ ਸਾਰੀ ਰਫਤਾਰ ਇੱਕ ਕਾਹਲੀ ਬੋਲਣਾ, ਹਰ ਬੰਦੇ ਦੀ ਪਿੱਛੇ ਜਾ ਕੇ ਸਪੀਡ ਫਿਰ ਆਵਾਜ਼ ਹੌਲੀ ਹੋ ਜਾਂਦੀ ਹੁੰਦੀ ਆ। ਉਹ ਠੀਕ ਜੀ ਹੈ ਕਈ ਜੀ। ਸਰੋਤੇ ਕਹਿ ਦਿੰਦੇ ਆ ਵੀ ਤੁਸੀਂ ਬਈ ਹੌਲੀ ਬੋਲਿਆ ਕਰੋ। ਚਲੋ ਕੋਈ ਨਹੀਂ, ਧੰਨਵਾਦ ਜੀ। ਜੀ ਉੱਚੀ ਠੀਕ ਉੱਚੀ ਹੈ ਜੀ। ਬੋਲਣਾ। ਠੀਕ ਹੈ ਜੀ, ਤੇ ਮਿਹਰਬਾਨੀ ਜਿਹੜੀਆਂ ਤੁਸੀਂ ਖਬਰਾਂ ਦਿੰਦੇ ਬਹੁਤ ਸੋਹਣੀਆਂ ਤੁਸੀਂ ਵੀ ਦਿੰਦੇ ਆ, ਜੀ ਉਹ ਵੀ ਧੰਨਵਾਦ। ਕਾਲੀ ਕਾਲੀ ਦੇ ਵਿੱਚ ਬੰਦਾ ਜਦ ਪਿੱਛੇ ਜਾ ਕੇ ਬੋਲਦਾ ਉਹ ਫਿਰ ਸਲੋ ਹੋ ਜਾਂਦਾ ਬੰਦਾ। ਠੀਕ ਹੈ ਯਾਨੀ ਜੀ। ਥੋੜਾ ਜਿਗਰੇ ਰੱਖ ਕੇ ਹਨਾ ਜੀ ਆਪਾਂ ਉੱਚੀ ਬੋਲਿਆ ਕਰੋ, ਜਦੋਂ ਵੀ ਮਤਲਬ ਸੋਹਣੇ ਇੱਕੋ ਵਿਥਾਰ ਰੱਖਿਆ ਕਰੋ। ਧੰਨਵਾਦ ਅਵਤਾਰ ਜੀ, ਮਿਹਰਬਾਨੀ ਜੀ। ਥੈਂਕ ਯੂ ਥੈਂਕ ਯੂ ਜੀ। ਸੋ ਚਲੋ ਜੀ, ਫੀਡਬੈਕ ਆਪਾਂ ਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਪ੍ਰਵੀਨ ਜੀ ਮਿਲ ਗਈ ਆ। ਤਗੜੇ ਹੋ ਕੇ ਕਹਿੰਦੇ ਆ ਜੀ ਕਿ ਜਿਹੜਾ ਕਰਿਆ ਕਰੋ, ਕੋਈ ਨਹੀਂ ਮੁੰਡਾ ਤਗੜਾ ਹੀ ਆ, ਤਗੜੇ ਜੀ ਹੋ ਜੀ ਕੇ ਹੀ ਬੋਲਦਾ ਹੈ। ਚਲੋ ਆਵਾਜ਼ ਦਾ ਜਿਹੜਾ 19 ਦਾ ਕਿਤੇ ਮਾੜਾ ਮੋਟਾ ਫਰਕ ਪੈ ਜਾਂਦਾ, ਕਈ ਦੇ ਸਿਸਟਮ ਦੇ ਵਿੱਚ ਵੀ ਇਦਾਂ ਦੀ ਚੀਜ਼ ਜਿਹੜੀ ਉਹ ਆ ਜਾਂਦੀ ਆ, ਪਰ ਕੋਈ ਨਹੀਂ, ਧਿਆਨ ਜਿਹੜਾ ਉਹ ਜ਼ਰੂਰ ਰੱਖਿਆ ਜਾਊਗਾ। ਜੀ ਪ੍ਰਵੀਨ ਜੀ ਬਿਲਕੁਲ ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਦਿਨ ਆਏ ਆ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹਰ ਇੱਕ ਸਿਆਸੀ ਮਾਹਰ ਨੇ, ਹਰ ਇੱਕ ਪੰਥਕ ਸੋਚ ਰੱਖਣ ਵਾਲੇ ਬੰਦੇ ਨੇ ਕਿਹਾ ਵੀ 2015 ਦੇ ਵਿੱਚ ਜੋ ਚੀਜ਼ ਵਾਪਰੀ, ਬੇਅਦਬੀਆਂ ਹੁੰਦੀਆਂ, ਅਕਾਲੀ ਦਲ ਦੀ ਸਰਕਾਰ ਆ, ਪੰਥਕ ਸਰਕਾਰ ਆ, ਫਖਰੇ ਕੌਮ ਦੀ ਸਰਕਾਰ ਆ, ਪੰਥ ਰਤਨ ਦੀ ਸਰਕਾਰ ਆ। ਦੇਖੋ ਕਿੰਨੇ ਤਖੱਲਸ ਮਿਲੇ ਨੇ ਪ੍ਰਕਾਸ਼ ਸਿੰਘ ਜੀ ਬਾਦਲ ਹੋਰਾਂ ਨੂੰ। ਤੇ ਉਹ ਕਹਿੰਦੇ ਵੀ ਉਹ ਚੀਜ਼ ਵਾਪਰਨੀ, ਔਰ ਉਦੋਂ ਵੀ ਨਮੋਸ਼ੀਜਨਕ ਗੱਲ ਇਹ ਵੀ ਉਹਦੇ ਦੋਸ਼ੀ ਨਾ ਫੜੇ ਜਾਣੇ, ਔਰ ਉਲਟਾ ਉਹਦੀ ਪਰਦਾਪੋਸ਼ੀ ਹੋਣੀ, ਤੇ ਫਿਰ ਰਹਿੰਦੀ ਖੁੰਦੀ ਕਸਰ ਬਹਿਬਲ ਕਲਾਂ ਗੋਲੀਕਾਂਡ ਨੇ ਕੱਢਤੀ। ਪੰਥਕ ਸਰਕਾਰ ਹੋਵੇ, ਪੰਥ ਰਤਨ ਦੀ ਸਰਕਾਰ ਹੋਵੇ, ਫਕਰੇ ਕੌਮ ਹੋਵੇ, ਤੇ ਸਿੱਖਾਂ ਤੇ ਗੋਲੀ ਚਲਾ ਕੇ ਤੇ ਸਿੱਖਾਂ ਨੂੰ ਜਿਹੜਾ ਵਾ ਉਹ ਸ਼ਹੀਦ ਕਰ ਦੇਵੇ। ਇਹ ਤੋਂ ਪਹਿਲਾਂ ਨਕੋਦਰ ਗੋਲੀ ਕਾਂਡ ਵੇਲੇ ਵੀ ਬਾਦਲ ਸਾਹਿਬ ਤੇ ਉਂਗਲੀਆਂ ਉੱਠਦੀਆਂ ਰਹੀਆਂ। ਹਾਲਾਂਕਿ ਉਹ ਘਟਨਾ ਬਹੁਤ ਪੁਰਾਣੀ ਹੈ, ਹੂੰ ਪਰ ਉਸ ਘਟਨਾ ਦੇ ਵਿੱਚ ਦਰਬਾਰਾ ਸਿੰਘ ਗੁਰੂ ਉਦੋਂ ਉਸ ਟਾਈਮ ਤਤਕਾਲੀ ਡੀਸੀ ਸੀਗੇ ਸ਼ਾਇਦ ਉੱਥੇ, ਜੇ ਮੈਂ ਗਲਤ ਨਾ ਹੋਵਾਂ, ਜਾਂ ਪੁਲਿਸ ਅਫੀਸ਼ੀਅਲ ਸੀਗੇ। ਬਾਅਦ ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਲਿਆ ਕੇ ਉਹਨਾਂ ਨੂੰ ਟਿਕਟ ਲੜਾਈ ਗਈ, ਤਾਂ ਉਦੋਂ ਵੀ ਉਹਨਾਂ ਤੇ ਕਿੰਤੂ ਉੱਠਿਆ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ, ਇਹ ਚੀਜ਼ਾਂ ਪੰਥ ਦੇ ਉਲਟ ਨੇ। ਪਰ ਉਹਨਾਂ ਨੇ ਭਦੌੜ ਤੋਂ ਦਰਬਾਰਾ ਸਿੰਘ ਗੁਰੂ ਨੂੰ ਟਿਕਟ ਲੜਾਈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਚਿਹਰੇ ਜਿਨ੍ਹਾਂ ਤੇ ਪੰਥਕ ਧਿਰਾਂ ਨੂੰ, ਜਿਨ੍ਹਾਂ ਤੇ ਸਿੱਖਾਂ ਨੂੰ ਇਤਰਾਜ਼ ਰਿਹਾ, ਪਰ ਉਹ ਚਿਹਰੇ ਅਕਾਲੀ ਦਲ ਦੇ ਵਿੱਚ ਡੋਮੀਨੇਟ ਹੁੰਦੇ ਗਏ ਦਿਨ ਬ ਦਿਨ। ਸਮੇਤ ਸੈਣੀ ਉਹਨਾਂ ਦੇ ਵਿੱਚੋਂ ਇੱਕ ਆ। ਸਮੇਤ ਸੈਣੀ ਦੇ ਨਾਂ ਤੇ ਬਹੁਤ ਲੋਕਾਂ ਨੇ ਇਤਰਾਜ਼ ਕੀਤਾ। ਉਮਰਾ ਨੰਗਲ ਦੀ ਫੈਮਿਲੀ ਐਸੀ ਹੈ ਜਿਹਦੇ ਤੇ ਬਹੁਤ ਸਾਰੇ ਇਤਰਾਜ਼ ਹੋਏ। ਕਈ ਪੰਥਕ ਨੁਮਾਇੰਦਾ, ਪੰਥਕ ਧਿਰਾਂ, ਪੰਥਕ ਸ਼ਖਸੀਅਤਾਂ, ਉਹਨਾਂ ਨੇ ਟਾਈਮ ਤੇ ਕਿਹਾ ਕਿ ਬਾਦਲ ਸਾਹਿਬ ਠੀਕ ਹੈ, ਤੁਸੀਂ ਅੱਜ ਸਿੱਖੀ ਦਾ ਏਜੰਡਾ ਛੱਡ ਦਿੱਤਾ, ਪੰਥਕ ਏਜੰਡਾ ਛੱਡ ਦਿੱਤਾ, ਪਰ ਘੱਟੋ ਘੱਟ ਜਿਹੜੇ ਦੋਖੀ ਨੇ ਉਹਨਾਂ ਨੂੰ ਤਾਂ ਨਾ ਸਿਰ ਤੇ ਬਿਠਾਓ। ਪਰ ਉਹ ਚੀਜ਼ਾਂ ਹੋਈਆਂ ਤੇ ਉਹਨਾਂ ਦੇ ਫਿਰ ਸਿੱਟੇ ਨਿਕਲੇ। ਸਿੱਟੇ ਇਹ ਨਿਕਲੇ ਵੀ 2017 ਦੇ ਵਿੱਚ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਰਿਹਾ। 2022 ਦੇ ਆਉਂਦਿਆਂ 2 ਸੀਟਾਂ ਅਕਾਲੀ ਦਲ ਕੋਲੇ ਅੱਜ, ਸਿਰਫ 2 ਵਿਧਾਇਕ ਨੇ ਉਹਨਾਂ ਕੋਲੇ, ਇੱਕ ਬੀਬੀ ਗਨੀਮ ਮਜੀਠੀਆ ਤੇ ਇੱਕ ਦਾਖਾ ਤੋਂ ਮਨਪ੍ਰੀਤ ਸਿੰਘ ਗਿਆਲੀ। ਤੀਜੇ ਦਾ ਬੰਗਾ ਤੋਂ ਜਿੱਤੇ ਨੇ ਉਹ ਤਾਂ ਜਿਹੜੇ ਬਸਪਾ ਦੇ ਬਸਪਾ ਵਾਲੇ। ਜੀ 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 ਜੀ, ਸੋ ਕੁੱਲ ਮਿਲਾ ਕੇ 5 ਦੇ ਆંકੜੇ ਤੱਕ ਵੀ ਅਕਾਲੀ ਦਲ ਤੋਂ ਆਇਆ ਨਹੀਂ ਗਿਆ। ਬਾਵਜੂਦ ਇਹਦੇ ਇਹਨਾਂ ਚੀਜ਼ਾਂ ਦਾ ਮੁਲਾਂਕਣ ਕਰਨ ਦੇ ਬਾਵਜੂਦ ਇਸ ਦੇ ਕਿ ਇਹਨਾਂ ਚੀਜ਼ਾਂ ਨੂੰ ਆਂਕਿਆ ਜਾਵੇ। ਔਰ ਹਲੇ ਤਾਂ ਆਪਾਂ ਸਿਰਫ ਇੱਕ ਪੰਥਕ ਮਸਲੇ 'ਚ ਹੋਏ ਨੇ ਕਿ ਜਿਨ੍ਹਾਂ ਮਸਲਿਆਂ ਤੇ ਲੋਕਾਂ ਨੂੰ ਇਤਰਾਜ਼ ਰਿਹਾ, ਜਾਂ ਜਿਨ੍ਹਾਂ ਤੇ ਉਹ ਲੋਕ ਜਿਨ੍ਹਾਂ ਤੇ ਸਿੱਖਾਂ ਨੂੰ ਇਤਰਾਜ਼ ਸੀ, ਖਾਸ ਤੌਰ ਤੇ ਪੰਥਕ ਧਿਰਾਂ ਨੂੰ ਇਤਰਾਜ਼ ਸੀ, ਉਹਨਾਂ ਨੂੰ ਡੋਮੀਨੇਟ ਕੀਤਾ ਗਿਆ ਅਕਾਲੀ ਦਲ ਦੇ ਵਿੱਚ। ਹਜੇ NRIs ਦੇ ਮੁੱਦੇ ਤਾਂ ਛੋਏ ਨਹੀਂ ਕਿ NRIs ਦੇ ਨਾਲ ਕੀ ਵਧੀਕੀਆਂ ਹੋਈਆਂ 2007 ਤੋਂ ਲੈ ਕੇ 17 ਤੱਕ। ਬਹੁਤ ਸਾਰੇ NRIs ਦੀਆਂ ਜ਼ਮੀਨਾਂ ਨੱਪੀਆਂ ਗਈਆਂ, ਕਿਤੇ ਕੋਈ ਸੁਣਵਾਈ ਨਹੀਂ ਹੋਈ। ਔਰਬਿਟ ਗੋਲੀ ਕਾਂਡ ਵਾਪਰਿਆ, ਇੰਨੀਆਂ ਕਿੰਨੀਆਂ ਘਟਨਾਵਾਂ ਵਾਪਰੀਆਂ ਜਿਨੇ ਇੱਕ ਘਟਨਾ ਦਰ ਘਟਨਾ ਅਕਾਲੀ ਦਲ ਔਰ ਖਾਸ ਕਰਕੇ ਬਾਦਲ ਪਰਿਵਾਰ, ਅਕਾਲੀ ਦਲ ਤਾਂ ਚਲੋ ਸ਼ਬਦ ਕਹਿਣ ਦੇ ਵਿੱਚ ਆ ਜਾਂਦਾ ਹੈ, ਪਰ ਬਾਦਲ ਪਰਿਵਾਰ ਕਿਉਂਕਿ ਉਹ ਆਗੂ ਸੀ, ਹਾਸ਼ੀਏਗ੍ਰਸਤ ਬਾਦਲ ਪਰਿਵਾਰ ਹੁੰਦਾ ਗਿਆ, ਔਰ ਉਹਦਾ ਜਿਹੜਾ ਨੁਕਸਾਨ ਝੱਲਣਾ ਪਿਆ ਉਹ ਅਕਾਲੀ ਦਲ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਝੱਲਣਾ ਪਿਆ। ਜੀ
ਜੀ, ਇੱਥੇ ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਸਰੋਤਿਓ ਆਪਾਂ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਸਾਂਝੇ ਕਰ ਸਕਦੇ ਆ। 408 272 5200 4082725200 ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਆ ਕਰੋ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਸਾਰਿਆਂ ਦੀ ਸਾਂਝ ਦੀ ਦਰਕਾਰ ਰਹਿੰਦੀ ਆ। ਤੇ ਆਓ ਆਪਾਂ ਇੱਥੇ ਇੱਕ ਬ੍ਰੇਕ ਲਈ ਰੁਕਦੇ ਹਾਂ, ਫਿਰ ਉਸ ਤੋਂ ਬਾਅਦ ਵਾਪਸ ਜੁੜਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ। ਨਾ ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 408 272 5200 408 272 5200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020677197। All loans are subject to credit and underwriting approval. Zender Mortgage, oh Zender Mortgage। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 408 272 5200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਾਂ ਅੱਜ ਚਰਚਾ ਕਰ ਰਹੇ ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਬਹੁਤ ਦੇਰ ਬਾਅਦ ਕਿਸੇ ਪੰਥਕ ਮਸਲੇ ਤੇ ਅਕਾਲੀ ਦਲ ਨੇ ਆਪਣਾ ਪੱਖ ਰੱਖਿਆ। ਬਹੁਤ ਦੇਰ ਬਾਅਦ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਨੇ ਪੰਥਕ ਮਸਲੇ ਤੇ ਆਪਣੀ ਟਿੱਪਣੀ ਕੀਤੀ ਹੈ ਜਾਂ ਪੰਥਕ ਮਸਲੇ ਤੇ ਵਾਪਸੀ ਕੀਤੀ ਹੈ। ਕੋਈ ਸਮਾਂ ਸੀ ਅਕਾਲੀ ਦਲ ਦਾ ਸ਼ਾਨਾ ਮੱਤਾ ਇਤਿਹਾਸ ਸੀ। ਗੱਲਬਾਤ ਇਸੇ ਮਸਲੇ ਨੂੰ ਲੈ ਕੇ ਕਰਾਂਗੇ। ਪਹਿਲਾਂ ਜੋੜ ਲੈਣੇ ਰਾਜ ਕਰਨਵੀਰ ਸਿੰਘ ਜੀ ਨੂੰ। ਰਾਜ ਜੀ, ਸਵਾਗਤ ਇੱਕ ਵਾਰ ਫਿਰ ਤੋਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਬ੍ਰੇਕ ਤੋਂ ਬਾਅਦ। ਜੀ ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਨੂੰ ਤੇ ਫੇਸਬੁੱਕ YouTube ਦੇ ਉੱਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਜੀ, ਜੀ ਆਪਾਂ ਰਾਜ ਦੀ ਚਰਚਾ ਕਰ ਰਹੇ ਹਾਂ ਅਕਾਲੀ ਦਲ ਦੇ ਉੱਤੇ ਤੇ ਅਕਾਲੀ ਦਲ ਦੇ ਇਤਿਹਾਸ ਉੱਤੇ, ਅਕਾਲੀ ਦਲ ਦੇ ਫੈਸਲਿਆਂ ਉੱਤੇ, ਤੇ ਸਾਡੇ ਦਰਸ਼ਕਾਂ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਕਿ ਸਟੂਡੀਓ ਦਾ ਨੰਬਰ 408-272-5200 ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹਿੱਸੇਦਾਰੀ ਪਾ ਸਕਦੇ ਹੋ, ਆਪਣੀ ਗੱਲ ਰੱਖ ਸਕਦੇ ਹੋ ਤੇ ਆਪਣੀ ਰਾਏ ਰੱਖ ਸਕਦੇ ਹੋ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ। ਕੀ ਤੁਹਾਨੂੰ ਲੱਗਦਾ ਕਿ ਹੁਣ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਤਾਂ ਕੀ ਉਹ ਹੁਣ ਪੰਥਕ ਮਸਲਿਆਂ ਜ਼ਰੀਏ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਸੀ ਕਰ ਸਕਣਗੇ? ਕੀ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਲੋਕਾਂ ਨਾਲ ਉਹਨਾਂ ਦੇ ਗੱਠ ਜੋੜਿਆ ਮਸਲਨ BJP ਨਾਲ, ਤੇ ਉਹਨਾਂ ਲੋਕਾਂ ਤੋਂ ਆਜ਼ਾਦ ਹੋ ਕੇ ਉਹ ਪੰਜਾਬ ਦੇ ਵਿੱਚ ਕੋਈ ਹਸਤੀ ਕਾਇਮ ਕਰ ਸਕਣਗੇ? ਬੇਅਦਬੀ ਦੇ ਮਸਲੇ, ਟਰਾਂਸਪੋਰਟੇਸ਼ਨ ਦੇ ਮਸਲੇ ਜਾਂ ਹੋਰ ਮਾਫੀਆ ਦੇ ਜਿਹੜੇ ਐਲੀਗੇਸ਼ਨ ਲੱਗਦੇ ਰਹੇ, ਕੀ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਉਹਨਾਂ ਐਲੀਗੇਸ਼ਨ ਤੋਂ ਉੱਪਰ ਉੱਠ ਸਕੇਗਾ? ਸੋ ਰਾਜ ਜੀ, ਇੱਕ ਕੋਣੀ ਮੋੜ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਉਦੋਂ ਆਇਆ ਜੀ ਜਦੋਂ ਸ਼੍ਰੋਮਣੀ ਅਕਾਲੀ ਦਲ, ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ, ਐਮਰਜੈਂਸੀ ਦੇ ਵਿਰੁੱਧ ਲੜਦਾ ਰਿਹਾ, ਰਾਜਾਂ ਦੇ ਵੱਖਰੇ ਅਧਿਕਾਰਾਂ ਦੀ ਗੱਲ ਕਰਦਾ ਰਿਹਾ, ਜਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਮਤੇ ਦੀ ਗੱਲ ਕਰਦਾ ਰਿਹਾ, ਬਹੁਤ ਸਾਰੇ ਪਾਣੀ ਦੇ ਉੱਤੇ ਮੋਰਚੇ ਲਾਉਂਦਾ ਰਿਹਾ। ਉਹ ਅਕਾਲੀ ਦਲ ਜਦੋਂ ਦੇਸ਼ ਦੇ ਅੰਦਰ ਇੱਕ ਕੰਜਸਟ ਮਾਹੌਲ ਬਣ ਰਿਹਾ ਸੀਗਾ, ਉਦੋਂ ਮੁਸਲਮਾਨਾਂ ਤੇ ਜਦੋਂ ਹਮਲੇ ਹੋ ਰਹੇ ਸੀ, ਜਦੋਂ ਪਹਿਲੂ ਖਾਨ ਨੂੰ ਮਾਰਿਆ ਗਿਆ ਜਾਂ ਹੋਰ ਭੀੜਾਂ ਨੇ ਨਿਸ਼ਾਨਾ ਬਣਾਇਆ ਘੱਟ ਗਿਣਤੀ ਨਾਲ ਸੰਬੰਧਿਤ, ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਚੁੱਪ ਧਾਰੀ ਰੱਖੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਬਾਦਲ ਪਰਿਵਾਰ ਨੇ ਇੱਕ ਵੀ ਗੱਲ ਨਹੀਂ ਕੀ। ਗੁਜਰਾਤ ਦੇ ਵਿੱਚ ਦਲਿਤਾਂ ਤੇ ਅਤਿਆਚਾਰ ਹੋਇਆ, ਪੰਜਾਬੀ ਸਿੱਖਾਂ ਦਾ ਉਜਾੜਾ ਹੋਇਆ, ਅਕਾਲੀ ਦਲ ਚੁੱਪ ਰਿਹਾ। ਕਸ਼ਮੀਰ ਦੇ ਵਿੱਚ ਧਾਰਾ 370 ਤੋੜ ਕੇ ਅਖੰਡ ਭਾਰਤ ਕਿਹਾ ਗਿਆ ਤੇ ਸ਼ਾਨਾ ਮੱਤਾ ਇਤਿਹਾਸ ਵਾਲਾ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੁੱਪ ਰਿਹਾ। ਗਊ ਰੱਖਿਅਕਾਂ ਨੇ ਮੁਸਲਮਾਨਾਂ ਤੇ ਹਮਲੇ ਕੀਤੇ, ਸ਼੍ਰੋਮਣੀ ਅਕਾਲੀ ਦਲ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਸ਼ਹੀਨ ਬਾਗ ਦਾ ਮੋਰਚਾ ਲੱਗਿਆ, ਬਾਦਲ ਸਾਹਿਬ ਚੁੱਪ ਰਹੇ। ਸੋ ਇਹਨਾਂ ਚੁੱਪੀਆਂ ਨੇ, ਜਾਂ ਕਹਿ ਲਓ ਕਿ ਵਧੀਕੀਆਂ ਨੇ, ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ, ਖਾਸ ਕਰਕੇ ਬਾਦਲ ਪਰਿਵਾਰ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਹਾਸ਼ੀਏਗ੍ਰਸਤ ਕਰ ਦਿੱਤਾ। ਜੀ ਹਾਂ ਜੀ, ਦੇਖੋ ਇਹ ਮੁੱਦਿਆਂ ਦੇ ਨਾਲ-ਨਾਲ ਜਿੱਦਾਂ ਆਪਾਂ ਪਹਿਲੋਂ ਵੀ ਤੁਸੀਂ ਵੀ ਜ਼ਿਕਰ ਕੀਤਾ ਵੀ ਇੱਥੋਂ ਤੱਕ ਕਿ ਪੰਜਾਬ ਦੇ ਪੰਥਕ ਮੁੱਦਿਆਂ ਤੇ ਚੁੱਪ ਕੀਤੇ ਰਹੇ। ਚੁੱਪ ਤਾਂ ਕੀ ਕੀਤੇ, ਉਹਨਾਂ ਨੇ ਸਗੋਂ ਜਿਨ੍ਹਾਂ ਨੇ ਪੰਥ ਵਿਰੋਧੀ ਗੱਲਾਂ ਕੀਤੀਆਂ, ਉਹਨਾਂ ਜੀ ਦਾ ਇਹਨਾਂ ਨੇ ਖਾਨਾ ਪੂਰਿਆ। ਉਹਨਾਂ ਜੀ ਦੇ ਹੱਕ ਦੇ ਵਿੱਚ ਜਿਹੜਾ ਇਹ ਉਲਰੇ, ਉਹਨਾਂ ਦਾ ਸਾਥ ਜਿਹੜਾ ਉਸ ਚੀਜ਼ ਦੇ ਵਿੱਚ ਦਿੱਤਾ। ਸੋ ਇਹ ਸੁਭਾਵਿਕ ਗੱਲ ਸੀ, ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਪਾਰਟੀ ਜਿਹੜੀ ਉਹ ਉਤਰ ਗਈ।
ਹੁਣ ਜੀ ਜਿਹੜੀਆਂ ਗੱਲਾਂ ਤੁਸੀਂ ਜ਼ਿਕਰ ਕੀਤੀਆਂ, ਜਿੱਦਾਂ ਟੌੜੇ ਹੋਣਾ ਦੀ ਤੁਸੀਂ ਗੱਲ ਕੀਤੀ ਵੀ ਹਾਂਜੀ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਦੇਖੋ ਕੇਂਦਰ ਦੀ ਸਰਕਾਰ ਦੇ ਨਾਲ ਮਿਲ ਕੇ ਚੱਲਣਾ ਆ, ਜਾਂ ਜੋ ਵੀ ਗੱਲ ਕਰਨੀ ਆ, ਇੱਕ ਜੀ ਪਾਰਟੀ ਦੇ ਪ੍ਰਧਾਨ ਨੂੰ ਵੱਖਰਾ ਹੋਣਾ ਚਾਹੀਦਾ ਜਿਹੜਾ ਸਪਸ਼ਟ ਸਟੈਂਡ ਜਿਹੜਾ ਉਹ ਲੈ ਲੈਸ ਸਕੇ। ਉਸ ਚੀਜ਼ ਦੇ ਵਿੱਚ ਤਾਂ ਪੂਰੀ ਤਰ੍ਹਾਂ ਨਾਕਾਮਯਾਬ ਰਹੇ। ਹੁਣ ਦੇਖੋ ਜਦ ਮੋਦੀ ਦੀ ਸਰਕਾਰ ਸੀ, ਜਿਹੜੀ ਪਹਿਲੀ ਜਿਹੜੀ ਸਰਕਾਰ ਸੀ ਜਿਸ ਦੇ ਵਿੱਚ ਇਹ ਸਾਥੀ ਸੀਗੇ, ਹੂੰ ਬਹੁਤ ਘੱਟ ਜਿਹੜੀਆਂ ਇਹਨਾਂ ਨੇ ਸੀਟਾਂ ਜਿੱਤੀਆਂ ਸੀ। ਉਦੋਂ ਆਈ ਥਿੰਕ ਪਹਿਲੀ ਦੀ ਜਿਹੜੀ ਆਮ ਆਦਮੀ ਪਾਰਟੀ ਨੇ 4 ਜਿਹੜੇ ਆ MP ਜਿਤਾ ਕੇ ਪੰਜਾਬ ਦੇ ਵਿੱਚੋਂ ਘੱਲੇ ਸੀਗੇ ਲੋਕ ਹਾਂਜੀ ਸਭਾ ਦੇ ਵਿੱਚ। ਉਸ ਟਾਈਮ ਦੇ ਉੱਤੇ ਇੱਕ ਛੋਟੀ ਜਿਹੀ ਪਾਰਟੀ ਆਪਣੀ ਨੌਂ ਨੂੰ ਯੂਨੀਅਨ ਮਿਨਿਸਟਰ ਬਣਾਉਣ ਦੇ ਲਈ ਬਾਦਲ ਜੀ ਸਾਹਿਬ ਕਦੀ ਗੁਲਦਸਤਾ ਲੈ ਕੇ, ਪ੍ਰਕਾਸ਼ ਬਾਦਲ ਕਦੀ ਕੁਛ ਲੈ ਕੇ, ਉਹ ਉੱਥੇ ਹੀ ਜਿਹੜੇ ਉਹ ਰਹੇ ਜਿੰਨੀ ਦੇਰ ਤੱਕ ਉਹਨਾਂ ਦੀ ਨੌਂ ਨੂੰ ਮਿਨਿਸਟਰ ਤੱਕ ਨਹੀਂ ਬਣਾ ਦਿੱਤਾ ਗਿਆ। ਸੋ ਹੂੰ ਇਹਨਾਂ ਤੋਂ ਉਸ ਦਿਨਾਂ ਦੇ ਵਿੱਚ ਜਦੋਂ ਹੋਵੇ ਸਿਰਫ ਤੇ ਸਿਰਫ ਇਹ ਲਾਲਸਾ ਵੀ ਜੀ ਅਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਮਿਨਿਸਟਰ ਬਣਾਉਣਾ ਆ, ਉਸ ਸ਼੍ਰੇਣੀ ਦੇ ਵਿੱਚ ਸਿਰਫ ਰੱਖਣਾ ਆ, ਉਹਨਾਂ ਨੇ ਤਾਂ ਫਿਰ ਪ੍ਰਵੀਨ ਜੀ ਸੁਭਾਵਿਕ ਤੌਰ ਦੇ ਉੱਤੇ ਲੋਕਾਂ ਦੇ ਮੁੱਦੇ, ਪੰਥਕ ਮੁੱਦਿਆਂ ਤੋਂ ਜਿਹੜਾ ਪਾਸਾ ਵੱਟਣਾ ਹੀ ਸੀਗੀ। ਜੀ ਜਦੋਂ ਕਿਤੇ ਸਿੱਖ ਦੇ ਨਾਲ ਵਧੀਕੀ ਹੁੰਦੀ ਸੀਗੀ, ਹੂੰ ਪ੍ਰਕਾਸ਼ ਬਾਦਲ ਨਹੀਂ ਸੀ ਉੱਥੇ ਜਾਂਦਾ, ਪਰ ਜਦੋਂ ਕਿਸੇ ਦੂਜੇ ਪਾਸੇ ਦੇ ਨਾਲ ਜਾਂਦਾ ਸੀ, ਝੱਟ ਦੇਣੀ ਪੇ ਪੁੱਤ ਹੂੰ ਜਿਹੜੇ ਆ ਉਹ ਪਤਾ ਲੈਣ ਦੇ ਲਈ ਜਾਂਦੇ ਸੀਗੇ। ਗੁਰਦਾਸਪੁਰ ਦੇ ਵਿੱਚ ਵੀ ਆਪਾਂ ਇਸ ਚੀਜ਼ ਨੂੰ ਜਿਹੜਾ ਉਦੋਂ ਦੇਖਿਆ ਸੀਗਾ, ਜਿਹੜਾ ਉੱਥੇ ਇੱਕ ਗੋਲੀ ਕਾਂਡ ਹੋਇਆ ਸੀ। ਪਰ ਆਪਾਂ ਇਹ ਗੱਲ ਕਰ ਹੀ ਚੁੱਕੇ ਹਾਂ, ਬੇਅਦਬੀ ਮਾਮਲਿਆਂ ਦੇ ਵਿੱਚ ਪਾਠ ਕਰਦੇ ਹੋਏ ਸਿੱਖਾਂ ਦੇ ਉੱਤੇ ਅਣਪਛਾਤੀ ਪੁਲਿਸ ਦੇ ਵੱਲੋਂ ਗੋਲੀ ਚਲਾ ਦੇਣਾ, ਕਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਦੇ ਵਿੱਚ ਮਿਲਣੇ, 100 ਤੋਂ ਵੱਧ, ਸੈਂਕੜੇ ਤੋਂ ਵੱਧ, 125 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਦਾ ਕੋਈ ਤਣ ਪੱਤਣ ਜਿਹੜਾ ਉਹ ਨਾ ਲੱਗਣਾ, ਨਾ ਫੜੇ ਜਾਣਾ, ਉਹ ਸਾਰੀਆਂ ਚੀਜ਼ਾਂ ਨੇ ਲੋਕਾਂ ਦਾ ਮੋਹ ਜਿਹੜਾ ਇਹਨਾਂ ਤੋਂ ਭੰਗ ਕਰ ਦਿੱਤਾ। ਤੇ ਇਸ ਦੇ ਨਾਲ ਹੁਣ ਉਹ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਵੀ ਭਾਈ ਸਾਡਾ ਜਿਹੜਾ ਆ ਦਬਦਬਾ ਆ ਮੁੜ ਕੇ ਦੁਬਾਰਾ ਜਿਹੜਾ ਆ ਉਹ ਕਾਇਮ ਹੋ ਸਕੇ, ਮੁੜ ਕੇ ਵਾਪਸ ਜਿਹੜੇ ਅਸੀਂ ਉਸ ਮੁਕਾਮ ਦੇ ਉੱਤੇ ਪਹੁੰਚ ਸਕੀਏ। ਇਹ ਹੁਣ ਸਿਰਫ ਤੇ ਸਿਰਫ ਸੱਤਾ ਪ੍ਰਾਪਤੀ ਦੇ ਲਈ ਮੈਨੂੰ ਲੱਗਦਾ ਆ ਵੀ ਇਹ ਜੋ ਵੀ ਬਿਆਨ ਜਿਹੜੇ ਆ ਉਹ ਆ ਰਹੇ ਨੇ, ਨੋ ਡਾਊਟ ਇਹ ਸੁਣਨ ਨੂੰ ਚੰਗੇ ਜਿਹੜੇ ਉਹ ਲੱਗਣਗੇ, ਪਰ ਅੱਜ ਜੇ ਤੁਸੀਂ ਇਹ ਚੀਜ਼ ਕਰਕੇ ਫਿਰ ਇਹਨਾਂ ਨੂੰ ਉਸੇ ਮੁਕਾਮ ਤੇ ਦੁਬਾਰਾ ਲੈ ਆਂਦਾ, ਕਰਨੀ ਇਹਨਾਂ ਨੇ ਫਿਰ ਪਹਿਲੋਂ ਵਾਲੀ ਆ, ਭੁੱਲ ਇਹਨਾਂ ਨੇ ਫਿਰ ਉਹ ਸਾਰੀਆਂ ਚੀਜ਼ਾਂ ਦੁਬਾਰਾ ਜਾਣਾ ਆ। ਹਾਂਜੀ ਬਿਲਕੁਲ ਇਸੇ ਮਸਲੇ ਨੂੰ ਆਪਾਂ ਗੱਲਬਾਤ ਕਰਦੇ ਰਹਾਂਗੇ। ਜਿਹੜੀ ਤੁਸੀਂ ਕਹਿੰਦੇ ਕਿ ਜੇਕਰ ਫਿਰ ਸੱਤਾ ਦੇ ਵਿੱਚ ਲਿਆਂਦਾ, ਇਹ ਬਹੁਤ ਵੱਡਾ ਤੇ ਅਹਿਮ ਸਵਾਲ ਆ, ਨੁਕਤਾ ਵੀ ਹੈ। ਆਪਣੇ ਨਾਲ ਪਰਮਿੰਦਰ ਸਿੰਘ ਜੀ ਜੁੜੇ ਹੋਏ ਨੇ, ਸੰਘਾ ਜੀ ਜੁੜੇ ਹੋਏ ਨੇ, ਆਓ ਜਾਣਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਬਹੁਤ ਵਧੀਆ ਮੁੱਦਾ ਲਿਆਂਦਾ ਤੁਸੀਂ ਜੀ, ਤੇ ਰੇਡੀਓ ਪੰਜਾਬੀ ਰੋਡ ਵਾਲੇ ਸਾਰਿਆਂ ਵੀਰਾਂ ਭੈਣਾਂ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਕਹਿੰਦਾ ਹੁਣ ਤੰਦ ਟੁੱਟਾ ਜੁੜ ਜਾਂਦਾ, ਤਾਣੀ ਨੀ ਲੋਕੀ ਦਾ ਮਸੀਂ ਸੁੱਖ ਮਨਾਈ, ਮਸੀਂ ਗਏ ਇਹ ਜੀ ਤੇ ਇਹਨਾਂ ਨੂੰ ਤਾਂ ਬਿਲਕੁਲ ਨਹੀਂ ਆਉਣਾ ਚਾਹੀਦਾ। ਅਕਾਲੀ ਦਲ ਤਾਂ ਇੱਕ ਨਵੀਂ ਦਿੱਖ ਦੇ ਕੇ ਆ ਸਕਦਾ, ਬਾਦਲ ਦਲ ਨਹੀਂ। ਜੀ ਜੀ ਬਾਦਲ ਦਲ ਨੇ ਸਾਰੇ ਲੁੱਟ ਮਚਾਈ ਆ, ਇਹਨਾਂ ਨੂੰ ਨਹੀਂ ਆਉਣਾ ਚਾਹੀਦਾ ਬਿਲਕੁਲ ਨਹੀਂ। ਲੋਕੀ ਤਾਂ ਪਸੰਦ ਨਹੀਂ ਕਰਦੇ, ਹੁਣ ਜੋ ਮਰਜ਼ੀ ਏਜੰਡੇ ਇਹ ਪੇਸ਼ ਕਰੀ ਜਾਣ, ਕਦੇ ਵੀ ਇਹਨਾਂ ਦੀਆਂ ਇਹ ਜਿਹੜੀਆਂ ਆਪਣੇ ਮਨ ਦੀਆਂ ਇੱਛਾ ਪੂਰੀਆਂ ਨਹੀਂ ਹੋਣੀਆਂ। ਦੇਖੋ ਇਹਨਾਂ ਦੇ ਵਿੱਚ ਅਕਾਲੀ ਦਲ ਦੇ ਹੋਰ ਵੀ ਬੰਦੇ ਜਿਹੜੇ ਮੋਹਰੇ ਆਉਣਾ ਚਾਹੁੰਦੇ, ਜਿਹੜੇ ਬਿਲਕੁਲ ਦਬਾ ਕੇ ਰੱਖੇ ਜਾਂਦੇ, ਡਰਾ ਕੇ ਧਮਕਾ ਕੇ ਜਾਂ ਖਤਮੇ ਕੀਤੇ ਜਾਂਦੇ ਆ। ਤੇ ਅਕਾਲੀ ਦਲ ਦਾ ਇੱਕ ਨਵੀਂ ਦਿੱਖ ਦੇ ਕੇ ਆਵੇ, ਇਹ ਥੋੜਾ ਵੀ ਜਾਣੀ ਉਹ ਪਾਰਟੀ ਖਤਮ ਹੋ ਜਾਂਦੀ, ਪਾਰਟੀ ਨੂੰ ਕਦੇ ਵੀ ਖਤਮ ਹੁੰਦੀ। ਪਾਰਟੀਆਂ ਤਾਂ ਰਹਿਣੀਆਂ ਚਾਹੀਦੀਆਂ, ਪਰ ਚੰਗੀ ਸਿਹਤ ਦੇ ਕੇ ਚੰਗੇ ਕੰਮ ਕਰਨ। ਤੇ ਬਾਕੀ ਇਹਨਾਂ ਨੂੰ ਤਾਂ ਜਿੱਦਾਂ ਹੁਣ ਰੱਬ ਨੇ ਸਜ਼ਾਵਾਂ ਦਿੱਤੀਆਂ, ਕਿਸੇ ਦੇ ਕੋਈ ਕਹਿੰਦੇ ਹੁੰਦੇ ਬਥੇਰੀਆਂ ਅਰਦਾਸਾਂ ਕੀਤੀਆਂ, ਕਿਸੇ ਦੀ ਨਹੀਂ ਸੁਣੀ ਰੱਬ ਨੇ, ਤੇ ਜਦੋਂ ਹੋਈ ਤਾਂ ਬਿਲਕੁਲ ਯਾਰ ਪੱਤਰੇ ਪਾਸ ਹੋ ਗਏ। ਤੇ ਚੰਗੀ ਇੱਕ ਹੁਣ ਮਜ਼ਬੂਤ ਪਾਰਟੀ ਜਿਹੜੀ ਆਮ ਪਾਰਟੀ ਹੁਣ ਚੰਗਾ ਵਰਕਆਊਟ ਕਰੇ, ਜਿਹੜਾ ਹੁਣ ਸਾਰਿਆਂ ਨੂੰ ਇੱਕ ਵਾਰੀ 5 ਸਾਲਾਂ ਦੇ ਕੰਮ ਕਰਕੇ ਦਿਖਾ ਦੇਣ ਤਾਂ ਆਸਾਂ ਉਮੀਦਾਂ ਸਾਰਿਆਂ ਦੀਆਂ ਖਰੀਆਂ ਉਤਰਨ। ਜੀ ਥੈਂਕ ਯੂ ਪਰਮਿੰਦਰ ਬਹੁਤ ਜੀ, ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ, ਸਾਂਝੀ ਸੱਥ, ਤੇ ਇਸ ਦੇ ਵਿੱਚ ਤੁਸੀਂ ਵੀ ਆਪਣੇ ਇਸ ਸੱਥ ਦੇ ਵਿੱਚ ਜੁੜ ਕੇ ਆਪਣੀ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ। 408 272 5200 4082725200 ਦੇ ਉੱਤੇ। ਜੀ ਪ੍ਰਵੀਨ ਜੀ। ਜੀ ਬਿਲਕੁਲ ਰਾਜ ਜੀ, ਦੇਖੋ ਗੱਲ ਇਹ ਆ ਵੀ ਆਪਾਂ ਚਰਚਾ ਇਹ ਨਹੀਂ ਕਰ ਰਹੇ ਵੀ ਉਹ ਅਕਾਲੀ ਸੁਖਬੀਰ ਸਿੰਘ ਬਾਦਲ ਵਾਪਸ ਆਉਣਗੇ ਜਾਂ ਕਰਨਗੇ, ਨਹੀਂ। ਪਰ ਆਪਾਂ ਇਹ ਚਾਹੁੰਦੇ ਹਾਂ ਕਿ ਜਿਹੜੇ ਹੁਣ ਬੰਦੀ ਸਿੰਘ ਉਹਨਾਂ ਨੂੰ ਯਾਦ ਆਏ ਨੇ, ਬੰਦੀ ਸਿੱਖ ਯਾਦ ਆਏ ਨੇ, ਤਾਂ ਕੀ
ਜਦੋਂ 10 ਸਾਲ ਸੱਤਾ ਰਹੀ ਉਦੋਂ ਉਹਨਾਂ ਨੇ ਕਿਉਂ ਨਹੀਂ ਯਾਦ ਕੀਤੇ? ਉਦੋਂ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, 2 ਭਰਾਵਾਂ ਨੂੰ ਚੱਕਿਆ ਗਿਆ, ਰੁਪਿੰਦਰ ਨੂੰ ਤੇ ਜਸਵਿੰਦਰ ਨੂੰ। ਉਹਨਾਂ ਦੇ ਉੱਤੇ ਐਲੀਗੇਸ਼ਨ ਕਿੱਡੇ ਵੱਡੇ ਰਹੇ, ਕਿੰਨਾ ਉਹਨਾਂ ਨੂੰ ਕੁੱਟਿਆ ਗਿਆ। ਉਹਨਾਂ ਦੀ ਕਦੇ ਤੁਸੀਂ ਇੰਟਰਵਿਊ ਸੁਣ ਕੇ ਵੇਖਿਓ, ਲੂੰ ਕੰਡੇ ਖੜੇ ਕਰ ਦੂਗੀ। ਇੱਕ ਗੱਲ ਤੋਂ ਆਪਾਂ ਭੱਜ ਨਹੀਂ ਸਕਦੇ ਵੀ ਖੇਤਰੀ ਪਾਰਟੀਆਂ ਦੀ ਹੋਂਦ ਹੋਣੀ ਬਹੁਤ ਜ਼ਰੂਰੀ ਹੈ। ਜਿਸ ਤਰੀਕੇ ਜੀ। ਨਾਲ ਭਾਜਪਾ ਖੇਤਰੀ ਪਾਰਟੀਆਂ ਨੂੰ ਖਤਮ ਕਰ ਰਹੀ ਹੈ, ਔਰ ਜਿਸ ਦਿਨ ਚੋਣਾਂ ਦੇ ਰਿਜ਼ਲਟ ਆਏ ਸੀ ਉਸ ਦਿਨ ਵੀ ਬਹੁਤ ਸਾਰੇ ਸਿਆਸੀ ਵਿਸ਼ਲੇਸ਼ਕਾਂ ਨੇ ਇਹ ਗੱਲ ਕਹੀ ਸੀਗੀ ਕਿ ਵੀ ਇੱਕ ਮਜ਼ਬੂਤ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਅਕਾਲੀ ਦਲ ਦੇ ਬਾਰੇ ਇਹ ਕਿਹਾ ਜਾਂਦਾ ਕਿ ਅਕਾਲੀ ਦਲ ਕਦੇ ਵੀ ਖਤਮ ਨਹੀਂ ਹੋ ਸਕਦਾ। ਅਕਾਲੀ ਦਲ ਤੋਂ ਗਲਬਾ ਲਾਉਣ ਦੀ ਜ਼ਰੂਰ ਲੋਕ ਗੱਲ ਕਰਦੇ ਨੇ ਕਿ ਬਾਦਲ ਪਰਿਵਾਰ ਦਾ ਗਲਬਾ ਨਹੀਂ ਹੋਣਾ ਚਾਹੀਦਾ, ਪਰ ਅਕਾਲੀ ਦਲ, ਲੋਕ ਕਹਿੰਦੇ ਕਿ ਅਕਾਲੀ ਦਲ ਹੈ, ਸੀ ਤੇ ਰਹੇਗਾ। ਪਰ ਕਮਾਨ ਕਿਸੇ ਸੂਝਵਾਨ ਬੰਦੇ ਦੇ ਹੱਥ ਆਵੇ, ਇਹ ਬਹੁਤ ਵੱਡਾ ਜਿਹੜਾ ਸਵਾਲ ਹੈ, ਤੇ ਇਹ ਸਵਾਲ ਹੋਣਾ ਵੀ ਚਾਹੀਦਾ ਹੈ ਕਿ ਪੰਜਾਬ ਨੂੰ ਇੱਕ ਐਸੇ ਅਕਾਲੀ ਦਲ ਕਹਿ ਲਓ ਜਾਂ ਇੱਕ ਐਸੀ ਖੇਤਰੀ ਪਾਰਟੀ ਦੀ ਲੋੜ ਆ, ਜਿਹੜੀ ਪਾਰਟੀ ਦੇ ਨੁਮਾਇੰਦੇ ਦਿੱਲੀ ਦਰਬਾਰ ਦੇ ਵਿੱਚ ਝੁੱਕ ਕੇ ਨਾ ਵੜਦੇ ਹੋਣ। ਉਹ ਦਿੱਲੀ ਦੇ ਨਾਲ ਅੱਖ ਚੱਕ ਪਾ ਕੇ ਗੱਲ ਕਰਦੇ ਹੋਣ, ਜਿਨ੍ਹਾਂ ਨੂੰ ਆਪਣੇ ਪਾਣੀਆਂ, ਡੈਮਾਂ ਦੇ ਕੰਟਰੋਲ, ਪਾਣੀਆਂ ਦੀ, ਚੰਡੀਗੜ੍ਹ ਦੀ ਗੱਲ ਕਰਨੀ ਆਉਂਦੀ ਹੋਵੇ। ਡਿਪਲੋਮੈਟਿਕ ਨਾ ਹੋਣ, ਉਹਨਾਂ ਤੋਂ ਡਰ ਕੇ ਅੰਦਰ ਨਾ ਵੜਦੇ ਹੋਣ, ਜਾਂ ਅਹੁਦਿਆਂ ਦੇ ਬਦਲੇ ਸਮਝੌਤਾਵਾਦੀ ਨਾ ਹੋਣ। ਐਸੇ ਪੰਜਾਬੀ ਆਗੂ ਦੀ ਦਰਕਾਰ ਹੈ, ਔਰ ਐਸੀ ਸਪੇਸ ਵੀ ਹੈ। ਇਹ ਨਹੀਂ ਗੱਲ ਕਿ ਸਪੇਸ ਨਹੀਂ ਹੈ। ਇਹ ਨਹੀਂ ਗੱਲ ਕਿ ਅੱਜ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰਨ ਵਾਲੇ ਲੋਕਾਂ ਦੀ ਕੋਈ ਸਪੇਸ ਨਹੀਂ ਹੈ, ਹੈਗੀ ਹੈ, ਬਿਲਕੁਲ ਹੈਗੀ ਹੈ। ਔਰ ਧੜੱਲੇਦਾਰ ਆਗੂ ਦੀ ਹਮੇਸ਼ਾ ਰਹਿਣੀ ਹੈ। ਪੰਜਾਬ ਦੇ ਮਸਲੇ ਇਹ ਜਿਹੇ ਨੇ ਕਿ ਧੜੱਲੇਦਾਰ ਬੰਦਾ ਇੱਥੇ ਵਿਦਨ ਵੀਕ ਤਾਂ ਨਹੀਂ ਕਹਿ ਸਕਦੇ, ਪਰ ਕੁਝ ਸਾਲਾਂ, ਮਹੀਨਿਆਂ ਦੀ ਮਿਹਨਤ ਦੇ ਨਾਲ, ਗਰਾਊਂਡ ਤੇ ਮਿਹਨਤ ਦੇ ਨਾਲ ਉਹ ਪੰਜਾਬ ਦੇ ਸਿਆਸੀ ਨਕਸ਼ੇ ਦੇ ਉੱਤੇ ਆ ਕੇ ਤਰਥੱਲੀ ਮਚਾ ਸਕਦਾ ਹੈ। ਆਪਣੇ ਨਾਲ ਕਾਲਰ ਹੋਰ ਵੀ ਜੁੜੇ ਨੇ, ਆਓ ਜਾਣਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਜਸਪਾਲ ਜੀ, ਤੁਸੀਂ ਆਉਣੇ ਰਹੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਾਂ ਜਿਹੜੀ ਹੁਣ ਇਹ ਸਿਆਸਤ ਮਤਲਬ ਆਪਣੇ ਪੰਜਾਬ ਦੇ ਵਿੱਚ ਤਕਰੀਬਨ 15-20 ਸਾਲ ਤੋਂ ਉਹਨਾਂ 'ਚ ਤਬਦੀਲੀ ਇਹਨਾਂ ਨੇ ਇਹ ਕੀਤੀ ਹੈ ਵੀ ਸਿਆਸਤ ਨੂੰ ਇਹਨਾਂ ਨੇ ਪਾਰਟ ਟਾਈਮ ਜੋਬ ਰੱਖਿਆ, ਬਿਜ਼ਨਸ ਤੇ ਮਤਲਬ ਫੁੱਲ ਟਾਈਮ ਜੋਬ ਬਣਾ ਲਈ। ਸਿਆਸਤ ਦੇ ਵਿੱਚੋਂ ਬਿਜ਼ਨਸ ਕੱਢਣਾ, ਮਤਲਬ ਉਹ ਚੀਜ਼ ਦੇ ਸਾਈਡ ਇਫੈਕਟ ਇਹ ਹੋਏ ਵੀ ਜਿਵੇਂ ਹੋਟਲ ਵਾਲਿਆਂ ਨੇ ਹਰੇਕ ਤਰ੍ਹਾਂ ਦਾ ਬਫੇ ਰੱਖਿਆ ਹੁੰਦਾ ਨਾ, ਉਹ ਪੰਜਾਬ 'ਚ ਇਹਨਾਂ ਨੇ ਸੈਂਡ ਮਾਫੀਆ, ਲੈਂਡ ਮਾਫੀਆ, ਮਤਲਬ ਜਿੰਨੇ ਵੀ ਮਾਫੀਆ ਸੀਗੇ ਉਹਨਾਂ ਦੇ ਬਫੇ ਬਣਾ ਦਿੱਤੇ ਵੀ ਤੁਸੀਂ ਪੈਸੇ ਬਣਾਉਣ ਲਈ ਲੋਕਾਂ ਨੂੰ ਮਤਲਬ ਇੱਥੇ ਲਿਆਈ ਚਲੋ, ਪੈਸੇ ਬਣਾਓ, 3-3.5 ਸਾਲ ਤੁਸੀਂ ਮਤਲਬ ਆਪਣਾ ਉਹ ਬਿਜ਼ਨਸ ਕਰੋ ਤੇ ਸਾਲ 1.5 ਸਾਲ ਫਿਰ ਸਿਆਸਤ ਕਰ ਲਓ, ਤੇ ਉਹ ਤੋਂ ਬਾਅਦ 'ਚ ਦੁਬਾਰਾ ਫਿਰ ਉਹ ਪੈਸੇ ਦੇ ਸਿਰ ਤੇ ਦੁਬਾਰਾ ਫੇਰ ਆ ਜਾਓ। ਤੇ ਇਹੀ ਨਿਗਾਰ ਮਤਲਬ ਜਿਹੜਾ ਇਹਨਾਂ ਨੂੰ ਹੀ ਲੈ ਬੈਠਾ, ਉਹ ਚੀਜ਼ ਜਿਹੜੀ ਇਹਨਾਂ ਨੇ ਆਪ ਹੀ ਸ਼ੁਰੂ ਕੀਤੀ ਤੇ ਆਪ ਹੀ ਉਹਦੇ ਵਿੱਚ ਇਹ ਲਪੇਟੇ ਗਏ ਨੇ। ਤੇ ਇਹ ਮਤਲਬ ਸਾਰੀਆਂ ਪਾਰਟੀਆਂ ਤਕਰੀਬਨ ਜਿੰਨੀਆਂ ਪਹਿਲਾਂ ਹੈਗੀਆਂ, ਇਹਨਾਂ ਨੇ ਕਰੈਕਟਰ ਆਪਣਾ ਇਹੀ ਬਣਾ ਲਿਆ ਬਈ 3-3.5 ਸਾਲ, 4 ਸਾਲ ਆਪਾਂ ਬਿਜ਼ਨਸ ਕਰੋ, ਉਸ ਤੋਂ ਬਾਅਦ ਫਿਰ ਸਾਲ ਕੁ ਸਿਆਸਤ ਕਰ ਲਓ, ਵੀ ਧਾਰਮਿਕ ਕੋਈ ਜਾਤੀ ਮੁੱਦਾ ਕੋਈ ਹੋਰ ਉਹ ਉਭਾਰ ਕੇ ਆਪਾਂ ਲੋਕਾਂ ਨੂੰ ਬੇਵਕੂਫ ਬਣਾਓ ਤੇ ਫੇਰ ਆ ਜਾਓ ਆਪਾਂ ਮਤਲਬ 5 ਸਾਲ ਹੀ ਫੇਰ ਆ ਜਾਓ। ਇਹ ਚੀਜ਼ ਨੇ ਇਹਨਾਂ ਨੂੰ ਹੀ ਮਤਲਬ ਲੈ ਕੇ ਬੈਠੀ ਹੈ ਜੀ। ਥੈਂਕ ਯੂ ਜੀ। ਇੱਕ ਫਰੇਜ਼ ਵਰਤਿਆ ਜਾਂਦਾ, ਰਿੰਸ ਐਂਡ ਰਿਪੀਟ, ਧੋਵੋ ਤੇ ਉਸੇ ਚੀਜ਼ ਨੂੰ ਵਰਤੋ, ਧੋਵੋ ਵਰਤੋ, ਧੋਵੋ ਵਰਤੋ, ਉਹੀ ਚੀਜ਼ ਜਿਹੜੇ ਉਹ ਕਰੀ ਚੱਲੋ, ਉਹੀ ਸਿਆਸਤ ਜਿਹੜੀ ਉਹ ਚੱਲੀ ਜਾਂਦੀ ਆ। ਦੁਨੀਆ ਦਾ ਕੋਈ ਵੀ ਅਜਿਹਾ ਮੁਲਕ ਨਹੀਂ ਹੈ, ਅਜਿਹਾ ਥਾਂ ਨਹੀਂ ਆ ਜਿੱਥੇ ਸਿਆਸਤ ਜਿਹੜਾ ਪੋਲੀਟੀਸ਼ੀਅਨ ਆ ਉਹਨੂੰ ਐਕਚੁਅਲੀ ਹਾਈ ਪੇਇੰਗ ਜੋਬ ਜਿਹੜੀ ਕੋਈ ਹੋਵੇ। ਹਾਂ, ਬਾਕੀਆਂ ਦੇ ਮੁਕਾਬਲੇ ਕਈ ਵਾਰੀ ਲੱਗਦਾ ਆ, ਪਰ ਆਪਾਂ ਦੇ ਸਾਹਮਣੇ ਇਹ ਕਿੰਨੀਆਂ ਉਦਾਹਰਨਾਂ, ਸੈਂਕੜਿਆਂ ਹਜ਼ਾਰਾਂ ਦੇ ਵਿੱਚ ਉਦਾਹਰਨਾਂ ਆ ਵੀ ਜਿਹੜਾ ਬੰਦਾ ਸਿਆਸਤ 'ਚ ਆਉਂਦਾ ਆ ਉਹ ਹਮੇਸ਼ਾ ਅਮੀਰ ਹੋ ਕੇ ਨਿਕਲਦਾ ਆ। ਮੋਸਟਲੀ, ਮੋਸਟ ਆਫ ਦੈਮ, 90% ਤੋਂ ਵੀ ਵੱਧ ਆਪਾਂ ਕਹਿ ਸਕਦੇ ਹਾਂ ਵੀ ਇਸ ਤਰੀਕੇ ਦੇ ਨਾਲ ਹੁੰਦੇ ਆ। ਕੁਛ ਹੁੰਦੇ ਆ ਜਿਹੜੇ ਅਸਲ 'ਚ ਲੋਕਾਂ ਦੀ ਸੇਵਾ ਕਰਨ ਦੇ ਲਈ ਵੀ ਆਉਂਦੇ ਆ, ਉਹ ਗਵਾ ਕੇ ਨਿਕਲਦੇ ਆ ਤੇ ਇੱਜ਼ਤ ਕਮਾ ਕੇ ਨਿਕਲਦੇ ਆ। ਇੱਥੇ ਪੁੱਠਾ ਹੁੰਦਾ ਆ, ਇੱਜ਼ਤ ਗਵਾ ਕੇ ਤੇ ਪੈਸੇ ਕਮਾ ਕੇ ਜਿਹੜੀ ਸਿਆਸਤ ਦੇ ਵਿੱਚੋਂ ਐਂਡ ਦੇ ਵਿੱਚੋਂ ਨਿਕਲਦੇ ਆ। ਜਦੋਂ ਤੁਹਾਡੇ ਮਨ ਦੇ ਵਿੱਚ ਨੀਤ ਹੀ ਸਿਰਫ ਇਸ ਤਰੀਕੇ ਦੀ ਹੋਊਗੀ ਤਾਂ ਉਦੋਂ ਲੋਕਾਂ ਨੂੰ ਜਾਲਸਾਜ਼ੀਆਂ 'ਚ, ਗੱਲਾਂ 'ਚ ਭਰਮਾ ਕੇ ਇਹੀ ਕੁਛ ਜਿਹੜਾ ਹੋਣਾ ਆ। ਇਹਨਾਂ ਤੋਂ ਕੋਈ ਬਹੁਤੇ ਹੁਣ ਦੇਖੋ, ਜਦੋਂ ਸਿਰਫ 3 ਸੀਟਾਂ ਡਾਕਟਰ ਸੁਖੀ ਆ, ਗਨੀਵ ਆ, ਇਆਲੀ ਆ, ਇਹ ਜਿੱਤੇ ਨੇ। ਸਿਰਫ 3 ਸੀਟਾਂ ਦੇ ਉੱਤੇ ਸਿਮਟ ਕੇ ਜਦੋਂ ਅਕਾਲੀ ਦਲ ਰਹਿ ਗਿਆ ਹੋਵੇ, ਕੀ ਕਲਾਖੀ ਤੌਰ ਦੇ ਉੱਤੇ ਫਰਜ਼ ਨਹੀਂ ਬਣਦਾ ਪ੍ਰਧਾਨ ਦਾ ਉਸ ਪਾਰਟੀ ਦੇ ਵੀ ਭਾਈ ਮੈਂ ਅਸਤੀਫਾ ਦੇਵਾਂ, ਕਿਸੇ ਹੋਰ ਨੂੰ ਅੱਗੇ ਆਉਣ ਦੇਵਾਂ? ਪਰ ਤੁਸੀਂ ਦੇਖੋ ਉਸ ਟਾਈਮ ਤੇ ਹੋਇਆ ਕੀ, ਪ੍ਰਕਾਸ਼ ਬਾਦਲ ਜੋ ਕਿ ਬਹੁਤਾ ਬਿਮਾਰ ਰਹਿੰਦੇ ਆ, ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੇ ਟਰਾਈ ਕੀਤਾ ਵੀ ਚਲੋ ਇਹਨਾਂ ਨੂੰ ਵੀ ਇਲੈਕਸ਼ਨ ਜਿਹੜੀ ਉਹ ਲੜਾ ਲਓ, ਸ਼ਾਇਦ ਜਿੱਤ ਜਾਣਗੇ।
ਪਰ ਉਹਨਾਂ ਨੂੰ ਵੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਜਿਹੜੀ ਪਾਰਟੀ ਮੀਟਿੰਗ 'ਚ ਖੁਦ ਉੱਥੇ ਪਹੁੰਚਦੇ ਆ ਵੀ ਕਿਤੇ ਕਾਕਾ ਜੀ ਤੋਂ ਕੋਈ ਅਸਤੀਫਾ ਨਾ ਮੰਗ ਲਵੇ। ਤੇ ਓਦਾਂ ਦੇ ਜਿਹੜੇ ਅਕਾਲੀ ਦਲ ਦੇ ਹੁਣ ਉਹ ਕਮੇਟੀ ਦੇ ਜਿਹੜੇ ਉਹ ਮੈਂਬਰ ਬਣ ਚੁੱਕੇ ਆ, ਉਹਨਾਂ ਨੇ ਇਹ ਪ੍ਰਵਾਨ ਕਰ ਲਿਆ ਆ ਵੀ ਇਸ ਪਾਰਟੀ ਨੂੰ ਸਿਰਫ ਤੇ ਸਿਰਫ ਬਾਦਲ ਪਰਿਵਾਰ ਚਲਾ ਸਕਦਾ, ਜਿੱਦਾਂ ਕਾਂਗਰਸ ਨੂੰ ਸਿਰਫ ਤੇ ਸਿਰਫ ਗਾਂਧੀ ਪਰਿਵਾਰ ਦੀ ਹੂੰ, ਕਹਿ ਲਓ ਵੀ ਜੁੱਤੀ ਦੇ ਹੇਠ ਜਿਹੜਾ ਉਹ ਰੱਖ ਲਿਆ ਗਿਆ ਆ। ਸੇਮ ਜੀ, ਥਿੰਗ ਇਹ ਚੀਜ਼ ਬਣ ਗਈ ਹੈ ਤੇ ਜਿੱਦਾਂ ਹੁਣ ਭਾਜਪਾ ਮੋਦੀ ਤੇ ਸ਼ਾਹ ਦੀ ਜਿਹੜੀ ਆ ਜੋੜੀ ਆ ਉਸ ਦੇ ਅਧੀਨ ਜਿਹੜਾ ਉਹ ਆ ਚੁੱਕਾ ਆ। ਸੋ ਜਦੋਂ ਤੁਸੀਂ ਇਸ ਤਰੀਕੇ ਦੀ ਅਥਾਰਟੀ ਨੂੰ ਕਬੂਲ ਕਰ ਲੈਂਦੇ ਆ ਵੀ ਇਹਦੇ ਅਧੀਨ ਹੀ ਜਿਹੜਾ ਉਹ ਚੱਲਣਾ ਆ, ਫਿਰ ਉਹ ਪਾਰਟੀਆਂ ਦਾ ਨੁਕਸਾਨ ਜਿਹੜਾ ਆ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ। ਦੇਖੋ ਜਦੋਂ ਤਾਂ ਜਿੱਤਦੇ ਉਨੀ ਦੇਰ ਤੱਕ ਤਾਂ ਬੱਲੇ ਬੱਲੇ ਆ, ਚੜ੍ਹਾਈ ਆ, ਠੀਕ ਆ, ਗੁੱਡ ਆ, ਉਦੋਂ ਕਿਸੇ ਨੇ ਕੁਛ ਨਹੀਂ ਕਹਿਣਾ। ਪਰ ਜਦੋਂ ਇਦਾਂ ਦੀਆਂ ਨਮੋਸ਼ੀ ਵਾਲੀਆਂ ਹਾਰਾਂ, ਇਦਾਂ ਦੀਆਂ ਚੀਜ਼ਾਂ ਹੁੰਦੀਆਂ ਆ, ਤਾਂ ਫਿਰ ਲੋਕਾਂ ਨੂੰ ਜ਼ਰੂਰ ਕੁਛ ਨਾ ਕੁਛ ਕਰਨਾ ਚਾਹੀਦਾ। ਇਹਨੂੰ ਅੰਦਰੋਂ ਕਲੀਨ ਕਰਨ ਦੀ ਜ਼ਰੂਰਤ ਆ। ਇਹ ਨਹੀਂ ਆ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਇੱਕ ਹੋਰ ਨਵਾਂ ਇਸ ਦੇ ਪੈਰਲਲ ਬਣਾ ਕੇ ਤੇ ਜਿਹੜਾ ਉਹ ਤੋੜ ਲਈਏ, ਉਹਦੇ ਨਾਲ ਅਸਲ 'ਚ ਕੋਈ ਨਤੀਜਾ ਜਿਹੜਾ ਉਹ ਮਿਲਣਾ ਨਹੀਂ ਆ। ਇਹਨਾਂ ਦਾ ਜਿਹੜਾ ਫਿਰ ਉਹੀ ਕੰਮ ਉੱਦਾਂ ਦਾ ਉੱਦਾਂ ਹੀ ਸਟਰੋਂਗ ਰਹਿ ਜਾਣਾ ਆ। ਲੋਕਾਂ ਨੇ ਕਿਤੇ ਨਾ ਕਿਤੇ ਫਿਰ ਗੱਲਾਂ 'ਚ ਆ ਕੇ ਇਹਨਾਂ ਨੂੰ ਮੂਹਰੇ ਜਿਹੜਾ ਉਹ ਕਰ ਲੈਣਾ ਆ। ਇਹ ਆਪਾਂ ਦੇਖਦੇ ਆਏ ਆ। ਪਤਾ ਨਹੀਂ ਹੁਣ ਦੁਬਾਰਾ ਹੋਊਗਾ ਕਿ ਨਹੀਂ, ਪਰ ਇਹ ਹੋਣ ਦੇ ਚਾਂਸ ਬਣ ਜਾਂਦੇ ਆ। ਸੋ ਇਹ ਜ਼ਰੂਰ ਲੋਕਾਂ ਨੂੰ ਦੇਖਣਾ ਚਾਹੀਦਾ, ਸੋਚਣਾ ਚਾਹੀਦਾ ਆ ਵੀ ਇਸ ਮੌਕੇ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੁਆਰਾ ਸਿਆਸਤ ਜਿਹੜੀ ਚੱਲ ਰਹੀ ਆ, ਜਿਹੜੀ ਪੰਥਕ ਸਿਆਸਤ ਵੱਲ ਨੂੰ ਦੁਬਾਰਾ ਮੂੰਹ ਕੀਤਾ ਆ, ਵੀ ਉਸ ਦੇ ਪਿੱਛੇ ਇਹਨਾਂ ਦਾ ਕੋਸ਼ਿਸ਼ ਕੀ ਆ, ਕਾਰਨ ਕੀ ਆ। ਹਾਂਜੀ ਬਿਲਕੁਲ, ਜਦੋਂ ਬਾਦਲ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਕਮਾਂਡ ਸੌਂਪੀ ਸੀ, ਤਾਂ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀਗਾ ਵੀ ਇੱਕ ਪ੍ਰਧਾਨ ਨੇ ਆਪਦੇ ਪੁੱਤਰ ਨੂੰ ਪ੍ਰਧਾਨਗੀ ਦਿੱਤੀ ਹੋਵੇ। ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਾਰੇ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਆਪਦੀ ਉਮਰ ਦੇ ਅਕਾਲੀ ਦਲ ਦੇ ਪ੍ਰਧਾਨਾਂ ਚੋਂ ਸਭ ਤੋਂ ਘੱਟ ਉਮਰ ਦੇ ਜਿਹੜੇ ਆ ਅਕਾਲੀ ਦਲ ਦੇ ਪ੍ਰਧਾਨ ਹੂੰ, ਸੀਗੇ। ਹੂੰ, ਹੂੰ। ਫਿਰ ਤੁਹਾਨੂੰ ਪਤਾ ਹੈ ਵੀ ਅਕਾਲੀ ਦਲ ਦੇ ਵਿੱਚ ਬਾਦਲ ਸਾਹਿਬ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ, ਬਿਕਰਮ ਮਜੀਠੀਆ ਮਾਲ ਮੰਤਰੀ, ਆਦੇਸ਼ ਪ੍ਰਤਾਪ ਕੈਰੋਂ ਫੂਡ ਮੰਤਰੀ, ਮਤਲਬ ਇਹਨਾਂ ਕੋਲੇ ਹੋਰ ਵੀ ਜਿਹੜੇ ਆ ਉਹ ਪੋਰਟਫੋਲੀਓ ਸੀਗੇ। ਕੁੱਲ ਮਿਲਾ ਕੇ 18 ਤੋਂ 20 ਮਹਿਕਮੇ ਇਕੱਲੇ ਬਾਦਲ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰਾਂ ਕੋਲੇ ਸੀਗੇ। ਜਿਹੜੇ ਅਕਾਲੀ ਦਲ ਨੇ ਜਥੇਦਾਰਾਂ ਨੂੰ, ਆਮ ਕਿਸਾਨਾਂ ਨੂੰ ਨੇਤਾ ਬਣਾਇਆ ਸੀਗਾ। ਉਹਨਾਂ ਨੇ ਤੱਪੜਾਂ ਤੇ ਬਹਿ ਕੇ, ਭੁੰਜੇ ਬਹਿ ਕੇ ਰੋਟੀਆਂ ਖਾਧੀਆਂ, ਮੀਟਿੰਗਾਂ ਕੀਤੀਆਂ। ਪਰ ਅਕਾਲੀ ਦਲ ਨੂੰ 5 ਸਟਾਰ ਕਲਚਰ ਮੀਟਿੰਗ ਲੈ ਕੇ ਬਹਿ ਗਿਆ। ਅਕਾਲੀ ਦਲ ਬਾਰੇ ਕਿਹਾ ਜਾਂਦਾ ਵੀ ਜਦੋਂ ਉਹਨਾਂ ਨੇ ਦਫ਼ਤਰ ਬਦਲ ਕੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਕਰ ਲਿਆ ਸੀ, ਤਾਂ ਬਹੁਤੇ ਲੋਕਾਂ ਨੇ ਉਦੋਂ ਹੀ ਅੰਦਾਜ਼ੇ ਲਾ ਲਏ ਸੀਗੇ ਕਿ ਅਕਾਲੀ ਦਲ ਦਾ ਮੁਹਾਂਦਰਾ ਉਹ ਨਹੀਂ ਰਹਿਣਾ ਜਿਹੜਾ ਹੋਣਾ ਚਾਹੀਦਾ ਸੀਗਾ। ਸੋ ਇਹ ਚੀਜ਼ਾਂ ਹੋਈਆਂ ਕਿ ਇੱਕ ਪੰਥਕ ਨੁਮਾਇਆ ਪਾਰਟੀ, ਇੱਕ ਸ਼ਾਨਾ ਮੱਤਾ ਇਤਿਹਾਸ ਵਾਲੀ ਪਾਰਟੀ, ਇੱਕ ਉਹ ਪਾਰਟੀ ਜਿਹਨੇ ਇੰਦਰਾ ਗਾਂਧੀ ਨੂੰ ਡੱਕਿਆ, ਡੱਕਿਆ ਹੀ ਨਹੀਂ, ਜਿਹਨੇ ਭਾਰਤੀ ਡੈਮੋਕ੍ਰੇਸੀ ਨੂੰ ਸਿਖਾਇਆ ਕਿ ਰਾਜਾਂ ਦੇ ਅਧਿਕਾਰ, ਫੈਡਰਲਿਜ਼ਮ, ਸੰਘੀ ਢਾਂਚਾ ਆਹ ਹੁੰਦਾ ਹੈ। ਜਿਹਨੇ ਇੰਦਰਾ ਗਾਂਧੀ ਵਰਗੀ ਹੰਕਾਰੀ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਜੇ ਤੁਸੀਂ ਕਹਤਾ ਦਿਨ, ਤਾਂ ਦਿਨ ਦਾ ਮਤਲਬ ਦਿਨ ਹੀ ਨਹੀਂ ਹੈ। ਜੇ ਤੁਸੀਂ ਕਹਤਾ ਦਿਨ ਨੂੰ ਰਾਤ, ਤਾਂ ਉਹ ਰਾਤ ਨਹੀਂ ਹੈ, ਦਿਨ ਤਾਂ ਦਿਨ ਹੀ ਰਹੇਗਾ। ਤਾਂ ਮੋਰਚਿਆਂ ਦਾ ਇਤਿਹਾਸ, ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ, ਬਹੁਤ ਸਾਰੇ ਮੋਰਚੇ, ਉਸ ਤੋਂ ਬਾਅਦ ਪਾਣੀਆਂ ਦਾ ਮੋਰਚਾ 1982 ਦਾ, ਉਸ ਤੋਂ ਬਾਅਦ ਫਿਰ ਅਕਾਲੀ ਦਲ ਦਾ ਇੱਕ ਇਤਿਹਾਸ ਤੁਰਿਆ ਆਉਂਦਾ। ਪਰ 85 ਤੋਂ ਬਾਅਦ ਜਿਹੜਾ 90 ਦਾਇਰਾ ਆਉਂਦਾ, ਉਸ ਤੋਂ ਬਾਅਦ ਅਕਾਲੀ ਦਲ ਉਹਨਾਂ ਮਸਲਿਆਂ, ਪੰਥਕ ਮੁਹਾਂਦਰੇ ਤੋਂ ਆਪਦੀ ਇੱਕ ਜਿਹੜੀ ਹਿਸਟਰੀ ਸੀ, ਜਿਹੜੀ ਜਿਹਦੇ ਪ੍ਰਾਊਡ ਕਰਨ ਵਾਲੀ ਗੱਲ ਸੀ, ਜਾਂ ਜਿਹੜੇ ਐਥਿਕਸ ਸੀਗੇ, ਜਾਂ ਜਿਨ੍ਹਾਂ ਮਸਲਿਆਂ ਨੂੰ ਸ਼ੋਅ ਕੇ ਅਕਾਲੀ ਦਲ 97 ਦੇ ਵਿੱਚ ਐਡੀ ਜ਼ਬਰਦਸਤ ਜਿੱਤ ਹਾਸਲ ਕਰਦਾ, ਤਾਂ ਜਿੱਤ ਹਾਸਲ ਕਰਨ ਤੋਂ ਬਾਅਦ ਉਹਨਾਂ ਹੀ ਮਸਲਿਆਂ ਤੋਂ ਮੂੰਹ ਫੇਰ ਲਿਆ ਜਾਂਦਾ। ਸੁਖਬੀਰ ਸਿੰਘ ਬਾਦਲ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਦੀ ਸ਼ੁਰੂਆਤ ਕਰਦੇ ਨੇ। 2007 ਦੇ ਵਿੱਚ ਅਕਾਲੀ ਦਲ ਵਾਪਸੀ ਕਰਦਾ ਸੱਤਾ ਦੇ ਵਿੱਚ, 2012 ਦੇ ਵਿੱਚ ਰਿਪੀਟ ਹੁੰਦਾ, ਤਾਂ ਉਦੋਂ ਕਿਹਾ ਜਾਂਦਾ ਕਿ ਕਾਕਾ ਜੀ ਨੇ ਵਾਹ, ਜੋ ਮੈਨੇਜਮੈਂਟ ਹੈ, ਕਾਕਾ ਜੀ ਕਿਹਾ ਜਾਂਦਾ ਸੀ, ਉਦੋਂ ਤਖੱਲਸ ਉਹਨਾਂ ਲਈ ਵਰਤਿਆ ਜਾਂਦਾ ਸੀ। ਤਾਂ ਜੋ ਮੈਨੇਜਮੈਂਟ ਕਾਕਾ ਜੀ ਦੀ ਹੈ, ਪਰ ਕਾਕਾ ਜੀ ਨੇ ਵਿਦਨ 3 ਇਅਰਸ, 12 ਤੋਂ ਬਾਅਦ 15 ਦੇ ਵਿੱਚ ਹੀ ਕਾਕਾ ਜੀ ਦੀ ਮੈਨੇਜਮੈਂਟ ਇਕੱਲੀ ਫੇਲ ਨਹੀਂ ਹੋਈ, ਉਹਦੀ ਮੈਨੇਜਮੈਂਟ ਨੇ ਅਕਾਲੀ ਦਲ ਨੂੰ ਤਹਿਸ ਨਹਿਸ ਕਰ ਦਿੱਤਾ। ਡੇਰੇਦਾਰ ਨਾਲ ਯਾਰੀਆਂ, ਡੇਰੇਦਾਰ ਨਾਲ ਵੋਟ ਬੈਂਕ ਦੀਆਂ ਯਾਰੀਆਂ, ਪਰ ਕੀ ਖੱਟਿਆ? 2017 ਦੇ ਵਿੱਚ ਤੁਹਾਡੇ ਕੋਲੇ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਰਿਹਾ। ਤਾਂ ਇਹ ਸਾਰੇ ਸਟੈਪ ਬਾਏ ਸਟੈਪ ਜੋ ਲੈ ਗਏ। 2014 ਦੀ ਗੱਲ ਆ, ਮੋਗੇ ਦੇ ਅੰਦਰ ਕੁਝ ਸਿੱਖ ਜੀ। ਨੌਜਵਾਨਾਂ ਨੇ ਮਾਰਚ ਕੱਢਿਆ ਸੀ। ਅਕਾਲੀ ਦਲ ਦੀ ਸਰਕਾਰ ਸੀ ਤੇ ਉਹਨਾਂ ਤੇ ਬੇਤਹਾਸ਼ਾ ਜ਼ੁਲਮ ਕੀਤਾ ਗਿਆ। ਕਿੰਨੇ ਹੂੰ। ਲੋਕ ਜਿਹੜੇ ਸਿੱਖਾਂ ਦੀ ਗੱਲ ਕਰਦੇ ਸੀ। ਇਸੇ ਦਰਮਿਆਨ ਸਰਬੱਤ ਖਾਲਸਾ ਹੁੰਦਾ ਹੈ। ਇੱਕ NRI ਨੂੰ ਸਿਰਫ ਇਸ ਕਰਕੇ ਉਹ ਪਰਚੇ ਦੇ ਵਿੱਚ ਫਸਾ ਲਿਆ ਗਿਆ ਕਿ ਉਹਨੇ ਉਸ ਮੋਰਚੇ ਦੇ ਸਰਬੱਤ ਖਾਲਸੇ ਦੇ ਵਿੱਚ ਉਹਨੇ ਹਿੱਸੇਦਾਰੀ ਕੀਤੀ ਸੀ ਜਾਂ ਉੱਥੇ ਗਿਆ ਸੀ।
ਕਿੰਨੇ ਹੀ ਐਨਆਰਆਈਜ਼ ਨੂੰ, ਕਿੰਨੇ ਹੀ ਪੱਤਰਕਾਰਾਂ ਨੂੰ, ਕਿੰਨੇ ਬੁੱਧੀਜੀਵੀਆਂ ਨੂੰ ਸਿਰਫ ਇਸ ਕਰਕੇ ਡੱਕਿਆ ਕਿ ਉਹਨਾਂ ਨੇ ਅਕਾਲੀ ਦਲ ਦੀ ਆਲੋਚਨਾ ਕੀਤੀ, ਔਰ ਉਹ ਆਲੋਚਨਾ ਫੈਕਟ ਐਂਡ ਫਿਗਰ ਵਾਈਜ਼ ਸੀ, ਰੈਫਰੈਂਸਸ ਦੇ ਨਾਲ ਸੀ, ਪਰ ਜ਼ੁਬਾਨਬੰਦੀ ਕੀਤੀ ਗਈ। ਅਕਾਲੀ ਜੀ ਦਲ ਜਿਹੜਾ ਡੈਮੋਕ੍ਰੇਸੀ ਦੇ ਢਨੋਰੇ ਪਿੱਟਦਾ ਸੀ, ਉਹ ਅਕਾਲੀ ਦਲ ਤਾਨਾਸ਼ਾਹ ਹੁੰਦਾ ਗਿਆ। ਜਦੋਂ ਅਨੁਰਾਗ ਠਾਕਰ ਨੇ ਕਿਹਾ ਸੀ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼ ਡੈਸ਼ ਕੋ, ਤਾਂ ਬੀਬੀ ਬਾਦਲ ਤੇ ਸੁਖਬੀਰ ਬਾਦਲ ਇੱਕ ਪਾਰਟੀ ਦੇ ਵਿੱਚ ਮਿਲਦੇ ਨੇ, ਤਾਂ ਬੀਬੀ ਬਾਦਲ ਦਾ ਉਹ ਸਾਈਨ ਜਿਹੜਾ ਉਹਨਾਂ ਨੇ ਪਿਸਤੌਲ ਚੱਕ ਕੇ, ਉਤਲੀਆਂ 2 ਉਂਗਲਾਂ ਚੱਕ ਕੇ ਬਣਾਇਆ ਸੀ, ਉਹ ਤਸਵੀਰ ਬੜੀ ਵਾਇਰਲ ਹੋਈ ਸੀ। ਹੂੰ ਤਾਂ ਹੂੰ, ਜਿਹੜਾ ਏਜੰਡਾ ਇਹ ਕਹਿੰਦਾ ਕਿ ਸਿਰਫ ਇੱਕ ਭਾਰਤ ਦੀ ਗੱਲ ਕਰੋ, ਹਿੰਦੀ ਦੀ ਗੱਲ ਕਰੋ, ਤਾਂ ਜਦੋਂ ਤੁਸੀਂ ਉਹ ਏਜੰਡੇ ਦੇ ਪ੍ਰੋ ਹੋ ਜਾਓਗੇ, ਤਾਂ ਸਿੱਖ ਪੰਥਕ ਏਜੰਡੇ ਤੇ ਦਿੱਲੀ ਦੇ ਏਜੰਡੇ 'ਚ ਤਾਂ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ। ਪੰਥ ਦੇ ਏਜੰਡੇ ਦਾ ਮਤਲਬ ਹੈ ਕਿ ਦਿੱਲੀ ਦੇ ਜੋ ਏਜੰਡਾ ਉਹ ਤੋਂ ਬਿਲਕੁਲ ਦੂਜੀ ਦਿਸ਼ਾ ਦੇ ਵਿੱਚ ਖੜਨਾ, ਤੇ ਜਦੋਂ ਦਿਸ਼ਾ ਹੀ ਛੱਡਤੀ ਤਾਂ ਫਿਰ ਤੁਹਾਡਾ ਜੋ ਹਸ਼ਰ ਹੋਣਾ ਸੀ ਉਹ ਅੱਜ ਸਾਰਿਆਂ ਦੇ ਸਾਹਮਣੇ ਹੈ। ਪਰ ਹੁਣ ਵੀ ਲੋਕ ਕਹਿੰਦੇ ਨੇ, ਹੁਣ ਸਾਡੇ ਕਾਲਰ ਕਹਿ ਗਏ ਨੇ ਕਿ ਬਾਦਲ ਪਰਿਵਾਰ ਦੀ ਵਾਪਸੀ ਹੋਰ ਗੱਲ ਹੈ, ਅਕਾਲੀ ਦਲ ਦੀ ਵਾਪਸੀ ਹੋਰ ਗੱਲ ਹੈ। ਮਤਲਬ ਅੱਜ ਲੋਕ ਬਾਦਲ ਪਰਿਵਾਰ ਤੇ ਅਕਾਲੀ ਦਲ ਨੂੰ 2 ਅਲੱਗ ਚੀਜ਼ਾਂ ਦੇ ਤੌਰ ਤੇ ਵੇਖਦੇ ਨੇ। ਜੀ ਜੀ ਚਿਰ ਤੋਂ ਹੀ ਦੇਖਣ ਲੱਗ ਗਏ ਸੀਗੇ ਲੋਕਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਰਹਿ ਰਹੇ ਕੁਝ ਲੋਕ ਜਿਹੜੇ ਹੌਲੀ-ਹੌਲੀ ਪਾਰਟੀ ਤੋਂ ਦੂਰ ਹੋ ਗਏ ਜਾਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਕਾਰਨ ਉਹੀ ਸੀਗਾ, ਉਹ ਚਾਹੁੰਦੇ ਸੀ ਵੀ ਮੁੜ ਦੁਬਾਰਾ ਜਿਹੜੀ ਅਕਾਲੀ ਪਾਰਟੀ ਆ, ਸ਼੍ਰੋਮਣੀ ਅਕਾਲੀ ਦਲ ਆ, ਉਹ ਸੁਰਜੀਤ ਹੋਵੇ, ਉਹ ਆਵੇ। ਪਰ ਬਾਦਲ ਦਾ ਗਲਬਾ ਇਸ ਟਾਈਮ ਸਟਰੋਂਗ ਆ, ਕਿੰਨਾ ਕੁ ਚਿਰ ਰਹਿ ਸਕੂਗਾ ਇਹ ਦੇਖਣ ਵਾਲੀ ਗੱਲ ਆ। ਪਰ ਉਹ ਹੱਥਕੰਡੇ ਜਿਹੜੇ ਹੁਣ ਇਸ ਟਾਈਮ ਉਹੀ ਅਪਣਾ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਸਾਨੂੰ ਸੱਤਾ ਜਿਹੜੀ ਭੋਗਣ ਦਾ ਮੁੜ ਦੁਬਾਰਾ ਮੌਕਾ ਮਿਲੇ। ਸੋ ਉਸੇ ਤਹਿਤ ਇਹਨਾਂ ਦੇ ਅਜਿਹੇ ਬਿਆਨ, ਅਜਿਹੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਦੇਖਣ ਨੂੰ ਮਿਲ ਰਹੀਆਂ ਹੈ। ਤੇ ਪ੍ਰਵੀਨ ਜੀ, ਆਪਣੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਹੁਣ ਸਮਾਪਤੀ ਦੇ ਵੱਲ ਨੂੰ ਆ। ਇਸ ਤੋਂ ਹਾਂਜੀ ਬਿਲਕੁਲ। ਅਗਲਾ ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ ਜਿਹੜਾ ਆ ਉਹ ਲੈ ਕੇ ਹਾਜ਼ਰ ਹੋਣਗੇ ਬਲਵਿੰਦਰ ਕੌਰ ਜੀ ਤੇ ਸੁਰਿੰਦਰ ਕੌਰ ਜੀ। ਸੋ ਉਹਨਾਂ ਦੇ ਲਈ ਸਰੋਤਿਓ ਤੁਸੀਂ ਇੱਦਾਂ ਹੀ ਜਿਹੜਾ ਜੁੜੇ ਰਹੋ। ਅਗਲੇ ਪ੍ਰੋਗਰਾਮ ਦੇ ਵਿੱਚ ਵੀ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਆ ਉਹ ਹੋਣਗੀਆਂ। ਤੇ ਹੁਣ ਲਈਏ ਜੀ ਫਿਰ ਆਪਾਂ ਪ੍ਰਵੀਨ ਜੀ ਇਜਾਜ਼ਤ। ਜੀ ਮੇਰੇ ਪ੍ਰਵੀਨ ਸ਼ਰਮਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਰੇਡੀਓ ਯੂਐਸ। USA।